ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹਿਮਾਨਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਰਮਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸਰੋਤਿਓ, ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਖਬਰ 'ਤੇ ਨਜ਼ਰ ਅੱਜ 25 ਅਪ੍ਰੈਲ ਦਿਨ ਮੰਗਲਵਾਰ, ਅਤੇ ਮੇਰੇ ਨਾਲ ਜੁੜ ਚੁੱਕੇ ਨੇ ਸਵੇਰ ਦੇ ਖਬਰ 'ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ, ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ ਰਾਜਕਰਮਵੀਰ ਸਿੰਘ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ 'ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408 272 2500 408272 2500। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਜੀ ਯੂਨੀਵਰਸਿਟੀ ਤੋਂ, ਗੁਰਵਿੰਦਰ ਸਿੰਘ ਅਵਤਾਰ ਸਿੰਘ ਚਾਂਦੀ ਆਰਨੋ ਐਕਸਪ੍ਰੈਸ ਵਾਲੇ ਕੋਚੈਲਾ ਤੋਂ, ਅਮਰਜੀਤ ਸਿੰਘ ਦਸਾਂਝ ਯੂਨੀਵਰਸਿਟੀ ਤੋਂ, ਸੁੱਚਾ ਸਿੰਘ ਅਤੇ ਤਾਰਾ ਸਿੰਘ ਜੀ ਫਰੈਸਨੋ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408 722 7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਨਕਸਲੀ ਹਮਲੇ ਨੇ ਹਿਲਾਇਆ ਭਾਰਤ, ਪੰਜਾਬ 'ਚ ਮਾਰੇ ਗਏ ਜਵਾਨ ਦਾ ਹੋਇਆ ਸੰਸਕਾਰ। ਦੇਖੋ, ਵਾਕਈ ਭਾਰਤ ਨੇ ਭਾਰਤ ਵਾਸੀਆਂ ਨੂੰ ਹਿਲਾ ਦਿੱਤਾ ਇਸ ਹਮਲੇ ਨੇ ਜੀ। ਉਸ ਤਰ੍ਹਾਂ ਇਹ ਪਹਿਲਾ ਹਮਲਾ ਨਹੀਂ ਇਸ ਤਰ੍ਹਾਂ ਦਾ, ਤੇ ਨਾ ਹੀ ਮੈਨੂੰ ਲੱਗਦਾ ਕਿ ਆਖਰੀ ਹਮਲਾ ਹੋਏਗਾ। 2010 ਦੇ ਵਿੱਚ ਇਸੇ ਜਗ੍ਹਾ ਤੇ 72 ਜਵਾਨ ਮਾਰੇ ਗਏ ਸਨ, ਇਸੇ ਹੀ CRPF ਦੇ। ਇਸ ਤੋਂ ਇਲਾਵਾ ਮੈਨੂੰ ਲੱਗਦਾ ਜੀ ਲਾਈਨ ਦੇ ਵਿੱਚ ਪ੍ਰੋਬਲਮ ਆ ਗਈ ਹੈ। ਮੈਂ ਦੁਬਾਰਾ ਉਹਨਾਂ ਦੇ ਨਾਲ ਜਿਹੜਾ ਜੀ ਰਾਬਤਾ ਕਾਇਮ ਕਰਦਾ ਹਾਂ। ਸਰੋਤਿਓ, ਇੱਦਾਂ ਹੀ ਜੁੜੇ ਰਹੋ ਜੀ। ਜੀ ਮਿੰਟੂ ਜੀ। ਜੀ, ਸੋ ਇਹ ਪਹਿਲਾ ਹਮਲਾ ਨਹੀਂ ਔਰ ਨਾ ਹੀ ਇਸ ਤਰ੍ਹਾਂ ਦਾ ਲਾਸਟ ਹਮਲਾ ਜਾਪਦਾ, ਕਿਉਂਕਿ ਰਾਜਕਰਮਵੀਰ ਸਿੰਘ ਜੀ 2010 ਦੇ ਵਿੱਚ ਵੀ ਇਸੇ ਤਰ੍ਹਾਂ ਦਾ ਇੱਕ ਹਮਲਾ ਹੋਇਆ ਸੀ, ਉਹਦੇ 'ਚ 72 ਜਾਣੇ ਮਾਰੇ ਗਏ ਸਨ। 2013 ਦੇ ਵਿੱਚ ਵੀ ਇਸੇ ਤਰ੍ਹਾਂ ਦਾ ਹਮਲਾ ਹੋਇਆ, ਉਹਦੇ 'ਚ 27 ਜਾਣੇ ਮਾਰੇ ਗਏ ਸਨ। 11 ਮਾਰਚ ਨੂੰ ਇੱਕ ਹਮਲਾ ਹੋਇਆ ਇਸੇ ਤਰ੍ਹਾਂ ਦਾ ਹੀ, ਉਹਦੇ ਵਿੱਚ ਵੀ ਬਹੁਤ ਸਾਰੀ ਕੈਜੂਅਲਟੀ ਹੋਈ ਸੀਗੀ। ਹੁਣ ਇਹ ਜਿਹੜਾ ਹਮਲਾ ਹੋਇਆ ਇਹਦੇ ਵਿੱਚ 26 ਜਾਣੇ ਮਾਰੇ ਗਏ ਆ। 26 ਜਾਣਿਆਂ ਦੇ ਮਾਰੇ ਜਾਣ ਦਾ ਅਰਥ ਹੈ 26 ਘਰ ਉੱਜੜ ਗਏ। ਉਹਨਾਂ ਦੇ ਵਿੱਚ ਇੱਕ ਸਾਡੇ ਪੰਜਾਬ ਦੇ ਸਠਿਆਲਾ ਪਿੰਡ ਦਾ ਸੀਗਾ ਰਘਵੀਰ ਸਿੰਘ। ਰਘਵੀਰ ਸਿੰਘ ਬਹੁਤ ਵਧੀਆ ਪਲੇਅਰ ਸੀਗਾ, 100 ਮੀਟਰ 400 ਮੀਟਰ ਰੇਸ ਦਾ ਦੌੜਾਕ ਸੀ, ਥਾਣੇਦਾਰ ਦਾ ਰੈਂਕ ਸੀ ਉਹਦੇ ਕੋਲ। ਸੋ ਉਹ ਵੀ ਮਾਰਿਆ ਗਿਆ, ਉਹਦੇ ਬੱਚੇ ਆ ਛੋਟੇ ਛੋਟੇ। ਬਹੁਤ ਬੁਰੀ ਹੋਈ ਆ ਉਹਦੇ ਨਾਲ ਵੀ, ਉਹਦੇ ਪਰਿਵਾਰ ਦੇ ਨਾਲ ਵੀ। ਤਮਿਲਨਾਡੂ ਸਰਕਾਰ ਦੇ ਅੱਜ ਐਲਾਨ ਜੇ ਦੇਖੀਏ, ਉਹਨਾਂ ਨੇ ਤੇ 20 ਲੱਖ ਰੁਪਇਆ ਜਿਹੜਾ ਉਹ ਆਪਣੇ 4 ਜਵਾਨਾਂ ਨੂੰ ਦੇਤਾ ਜਿਹੜੇ ਉਹਨਾਂ ਦੇ ਸਟੇਟ ਦੇ ਸੀਗੇ। ਪਰ ਇੱਧਰੋਂ ਪੰਜਾਬ ਦੇ ਵਿੱਚੋਂ ਹਾਲੇ ਤੱਕ ਕੋਈ ਇਸ ਤਰ੍ਹਾਂ ਦਾ ਐਲਾਨ ਸਾਹਮਣੇ ਨਹੀਂ ਆਇਆ। ਰਘਵੀਰ ਸਿੰਘ ਨੂੰ ਇਸ ਤਰ੍ਹਾਂ ਦੀ ਇਮਦਾਦ ਚਾਹੀਦੀ ਸੀਗੀ। ਜੇ ਦੂਜੇ ਪਾਸੇ ਆਪਾਂ ਗੱਲ ਕਰੀਏ, ਇਸ ਸਮੇਂ ਸਾਰਾ ਮੀਡੀਆ ਜਿਹੜਾ ਉਹ ਜਿਵੇਂ ਭਾਰਤੀ ਮੀਡੀਆ ਦੀ ਫਿਤਰਤ ਆ, ਬਲੀਦਾਨ, ਸ਼ਹੀਦ, ਜਜ਼ਬਾਤੀ ਲੋਕਾਂ ਨੂੰ ਕਰੀ ਜਾ ਰਿਹਾ, ਔਰ ਇਹ ਸਵਾਲ ਦਾ ਕੀ ਜਾ ਰਿਹਾ ਕਿ ਕਦੋਂ ਲਓਗੇ ਬਦਲਾ, ਕਦੋਂ ਇਹਦਾ ਇੰਤਕਾਮ ਹੋਗਾ, ਇਹ ਉਹ ਜੋ। ਪਰ ਅਸਲ ਦੇ ਵਿੱਚ ਰਾਜਕਰਮਵੀਰ ਸਿੰਘ ਜੀ, ਇਸ ਸਮੱਸਿਆ ਦਾ ਜਿਹੜਾ ਬੁਨਿਆਦੀ ਕਾਰਨ ਹੈ ਉਹ ਵੀ ਨਹੀਂ ਦੱਸਿਆ ਜਾ ਰਿਹਾ। ਬਹੁਤੇ ਲੋਕਾਂ ਨੂੰ ਪਤਾ ਹੀ ਨਹੀਂ ਲੜਾਈ ਕੀ ਹੈ, ਔਰ ਨਾ ਹੀ ਇਹਦਾ ਕੋਈ ਹੱਲ ਹੈ ਜਿਹੜਾ ਉਹ ਕੀਤਾ ਜਾ ਰਿਹਾ। ਸੋ ਇਹ ਸਭ ਤੋਂ ਵੱਡੀ ਇੱਥੇ ਦੀ ਸਮੱਸਿਆ। ਬਹੁਤੇ ਲੋਕਾਂ ਨੂੰ ਪਤਾ ਨਹੀਂ ਲੜਾਈ ਕਿਹਦੇ ਦਰਮਿਆਨ, ਔਰ ਲੜਾਈ ਕਿੱਥੋਂ ਸ਼ੁਰੂ ਹੋਈ। ਇਹ ਲੜਾਈ ਅੱਜ ਦੀ ਨਹੀਂ, ਇਹ ਸਾਲਾਂ ਪੁਰਾਣੀ, ਸਾਲਾਂ ਵੀ ਨਹੀਂ, ਇਹ ਦਹਾਕਿਆਂ ਵੀ ਨਹੀਂ, ਸਦੀਆਂ ਪੁਰਾਣੀ ਹੈ। 1784 ਦੇ ਵਿੱਚ ਤਿਲਕਾ ਮਾਂਝੀ ਨੇ ਉੱਥੇ ਭਾਗਲਪੁਰ ਦਾ ਕਲੈਕਟਰ ਮਾਰ ਦਿੱਤਾ ਸੀ, ਕਲੀਵਲੈਂਡ, ਸਿਰਫ ਇਸ ਕਰਕੇ ਕਿਉਂਕਿ ਉਹਨਾਂ ਨੇ ਮਾਲੀਆ ਲਾਇਆ ਸੀ। ਉਹ ਕਹਿੰਦੇ ਸੀ ਸਾਨੂੰ ਜੰਗਲ ਹੈ ਜਿਹੜੇ ਪ੍ਰਮਾਤਮਾ ਨੇ ਦਿੱਤੇ ਆ, ਤੁਸੀਂ ਕੌਣ ਹੁੰਦੇ ਟੈਕਸ ਲਾਉਣ ਵਾਲੇ। ਤਿਲਕਾ ਮਾਂਝੀ ਨੂੰ ਫਿਰ 4 ਘੋੜਿਆਂ ਨਾਲ ਬੰਨ ਕੇ ਭਾਗਲਪੁਰ ਦੇ ਵਿੱਚ ਲੈ ਕੇ ਗਏ ਸਨ, ਤੇ ਉੱਥੇ ਇੱਕ ਬਰਗਦ ਦੇ ਦਰਖਤ ਨਾਲ ਲਟਕਾ ਦਿੱਤਾ ਗਿਆ ਸੀ। ਉੱਥੋਂ ਬਾਅਦ ਵੀ ਸੰਘਰਸ਼ ਜਿਹੜਾ ਉਹਨਾਂ ਦਾ ਚੱਲਦਾ ਆ। ਅੰਗਰੇਜ਼ਾਂ ਨੂੰ ਬਕਾਇਦਾ ਉਹਨਾਂ ਦੀ ਸੰਸਕ੍ਰਿਤੀ, ਸੱਭਿਆਚਾਰ, ਜੰਗਲ ਬਚਾਉਣ ਲਈ ਕਾਨੂੰਨ ਬਣਾਉਣਾ ਪਿਆ ਸੀ। ਫਿਰ ਇਹ ਸੰਘਰਸ਼ ਉਦੋਂ ਤੋਂ ਬਾਅਦ ਵੀ, ਆਜ਼ਾਦੀ ਤੋਂ ਬਾਅਦ ਵੀ ਚੱਲਿਆ। ਭੂਮੀ ਸੁਧਾਰ ਦੇ ਵਿੱਚੋਂ ਹੁੰਦਾ ਹੋਇਆ ਨਕਸਲਵਾੜੀ ਲਹਿਰ ਜਿਹੜੀ ਚੱਲੀ, ਵਾਇਆ ਉਹਦਾ ਹੋ ਕੇ ਅੱਜ ਦਾ ਨਕਸਲਾਈਟ ਬਣ ਗਿਆ।
ਔਰ ਇਹਦਾ ਜਿਹੜਾ ਪ੍ਰਵੇਖ ਆ ਬਹੁਤ ਲੰਮਾ ਚੌੜਾ, ਬਹੁਤ ਬਹਿਸ ਦਾ ਵਿਸ਼ਾ ਹੈ। ਸੋ ਉਹਨੂੰ ਛੋਹਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ, ਉਸ ਪਾਸੇ ਜਾਣਾ ਚਾਹੀਦਾ ਹੈ ਕਿ ਇਹਦੇ ਹੱਲ ਨਿਕਲਣਾ। ਔਰ ਹੱਲ ਇਹਦੇ ਮੇਰੇ ਖਿਆਲ ਦੇ ਨਾਲ ਬੋਲੀ ਨਾਲ ਹੀ ਨਿਕਲ ਸਕਦੇ, ਗੋਲੀ ਨਾਲ ਨਹੀਂ। ਕਿਉਂਕਿ ਜੇ ਗੋਲੀ ਨਾਲ ਹੱਲ ਨਿਕਲਣੇ ਹੁੰਦੇ ਤੇ ਫਿਰ ਅੰਗਰੇਜ਼ਾਂ ਵੇਲੇ ਵੀ ਨਿਕਲ ਜਾਂਦੇ, ਜਾਂ ਆਹ ਜਿਹੜੇ ਇੰਨੇ 4 ਦਹਾਕੇ ਹੋ ਗਏ ਉਦੋਂ ਤੱਕ ਹੱਲ ਨਿਕਲ ਜਾਂਦੇ। ਹੱਲ ਇਹਦੇ ਬੋਲੀ ਨਾਲ ਹੀ ਹੈ, ਸੰਵਾਦ ਨਾਲ ਹੀ ਹੈ। ਕਿਉਂਕਿ ਜਿਹੜੇ ਸਾਹਮਣੇ ਲੜਦੇ ਪਏ ਆ ਉਹ ਵੀ ਇਸ ਦੇਸ਼ ਦੇ ਵਸਿੰਦੇ ਆ, ਜਿਹੜੇ ਉਹਨਾਂ ਦੇ ਖਿਲਾਫ ਲੜਦੇ ਪਏ ਆ ਆਰਮੀ ਵਾਲੇ ਉਹ ਵੀ ਇਸ ਦੇਸ਼ ਦੇ ਵਸਿੰਦੇ ਆ। ਸੋ ਮੇਰੇ ਖਿਆਲ ਦੇ ਨਾਲ ਗੱਲਬਾਤ ਹੀ ਇੱਕ ਜ਼ਰੀਆ ਬਚਦਾ। ਇਸ ਪਾਸੇ ਸਾਨੂੰ ਤੁਰਨ ਦੀ ਲੋੜ ਹੈ। ਪਰ ਜਿਹੜਾ ਸਾਡਾ ਮੀਡੀਆ ਨਾ ਤੇ ਉਹ ਬੁਨਿਆਦੀ ਸਮੱਸਿਆ ਦੱਸਦਾ ਕਿ ਲੋਕ ਉਹਦੇ ਤੇ ਚਰਚਾ ਕਰਨ, ਨਾ ਹੀ ਉਹ ਹੱਲ ਸੁਝਾਉਂਦਾ ਕਿ ਲੋਕ ਸੋਚਣ ਕਿ ਇਹ ਠੀਕ ਆ ਕਿ ਇਸ ਪਾਸੇ ਸਾਨੂੰ ਰਸਤਾ ਜਿਹੜਾ ਚੁਣ ਕੇ ਅੱਗੇ ਤੁਰਨਾ ਚਾਹੀਦਾ ਹੈ। ਜੀ ਜੀ। ਅਗਲੀ ਮਿੰਟੂ ਜੀ ਗੱਲ ਕਰਦੇ ਹਾਂ, ਕਹਿੰਦੇ ਹੱਦ ਹੋ ਗਈ ਵਿਤਕਰੇ ਦੀ। ਦਿੱਲੀ ਮੈਟਰੋ 'ਚ ਹੁਣ ਬਜ਼ੁਰਗ ਨੂੰ ਕਿਹਾ ਗਿਆ ਸੀਟ ਲੈਣੀ ਆ ਤਾਂ ਪਾਕਿਸਤਾਨ ਹੀ ਚਲੇ ਜਾਓ। ਦੇਖੋ ਇਸ ਸਮੇਂ ਬੜਾ ਤੰਗਜ਼ਨੀ ਵਾਲਾ ਮਾਹੌਲ ਬਣਦਾ ਪਿਆ। ਦੇਖੋ ਗੰਗਾ ਜਮਨਾ ਦੀ ਤਹਿਜ਼ੀਬ, ਹਿੰਦੂ ਮੁਸਲਿਮ ਦੀ ਸਾਂਝ, ਉਹ ਸਭ ਕੁਛ ਦਿਸ ਗਿਆ। ਇਸ ਤਰ੍ਹਾਂ ਲੱਗਦਾ ਹੈ ਜਿਵੇਂ ਇੱਕ ਦੂਜੇ ਤੋਂ ਮੁਸ਼ਕ ਆਉਂਦਾ ਪਿਆ ਹੋਵੇ। ਉਹ ਠੀਕ ਉਹੀ ਬਹੁਤ ਦੌਰ ਚੱਲ ਪਿਆ ਹੋਵੇ ਜਦੋਂ ਅੰਗਰੇਜ਼ਾਂ ਦੇ ਸਮੇਂ ਰੇਲਵੇ ਸਟੇਸ਼ਨ ਤੇ 2 ਘੜੇ ਰੱਖੇ ਹੁੰਦੇ ਸਨ, ਮੁਸਲਿਮ ਦਾ। ਔਰ ਇਹ ਹਿਸਾਬ ਕਿਤਾਬ ਹੈ ਜਿਹੜਾ ਉਹ ਸਾਡੇ ਇਸ ਦੌਰ ਦੇ ਵਿੱਚ ਉਸ ਤਰਜ਼ੇ ਅਮਲ ਦਾ ਸਾਡੇ ਇੱਥੇ ਮਾਹੌਲ ਬਣ ਜਾਏਗਾ, ਸਮਝ ਤੋਂ ਪਰੇ ਦੀ ਗੱਲ ਆ। ਔਰ ਇਹ ਘਟਨਾ ਹੈ ਮੈਟਰੋ ਦੀ, ਦਿੱਲੀ ਮੈਟਰੋ ਦੇ ਵਿੱਚ ਇੱਕ ਬਜ਼ੁਰਗ ਸੀਗਾ, ਮੁਸਲਿਮ ਬਜ਼ੁਰਗ, ਉਹ ਸੀਟ ਤੇ ਬਹਿਣਾ ਚਾਹੁੰਦਾ ਸੀਗਾ ਕਿਉਂਕਿ ਖੜਿਆ ਨਹੀਂ ਜਾਂਦਾ ਆਮ ਤੌਰ ਤੇ ਜਿਹੜੇ ਬਜ਼ੁਰਗੀ ਅਵਸਥਾ 'ਚ ਹੁੰਦੇ ਆ। ਉਹਨੇ 2 ਨੌਜਵਾਨਾਂ ਨੂੰ ਅਪੀਲ ਕੀਤੀ ਕਿ ਬੇਟਾ ਮੈਨੂੰ ਜੇ ਬਿਠਾ ਲਓ ਤੇ ਬੜੀ ਮਿਹਰਬਾਨੀ ਹੋਏਗੀ। ਤੇ ਉਹਨਾਂ ਨੇ ਅੱਗੋਂ ਜੋ ਜਵਾਬ ਦਿੱਤਾ ਉਹ ਜਵਾਬ ਇਹ ਸੀ, ਉਹ ਕਹਿੰਦੇ ਕਿ ਸੀਟ ਜੇ ਲੈਣੀ ਤੇ ਪਾਕਿਸਤਾਨ 'ਚ ਚਲੇ ਜਾਓ, ਸੀਟ ਤੁਹਾਨੂੰ ਉੱਥੇ ਮਿਲੇਗੀ, ਇੱਥੇ ਤੁਹਾਡੇ ਲਈ ਕੋਈ ਸੀਟ ਨਹੀਂ ਹੈ, ਜਾ ਕੇ ਉੱਥੇ ਸੀਟ ਮੰਗੋ। ਫਿਰ ਇੱਥੇ ਇੱਕ ਕੋਈ ਟ੍ਰੇਡ ਯੂਨੀਅਨ ਦਾ ਨੈਸ਼ਨਲ ਸਕੱਤਰ ਸੀ ਸੰਤੋਸ਼ ਰਾਏ, ਉਹਨੇ ਆਖਿਆ ਇਹ ਕੀ ਬਦਤਮੀਜ਼ੀ ਹੈ ਤੁਹਾਡੇ ਦਾਦਿਆਂ ਦੀ ਉਮਰ ਦਾ ਬੰਦਾ, ਤੁਸੀਂ ਉਹਨੂੰ ਇਹ ਬੋਲਣ ਡਏ ਜੀ। ਤੇ ਉਹ ਉਲਟਾ ਉਹਦੇ ਗੱਲ ਪੈ ਗਈ। ਫਿਰ ਉਹਦੇ ਗੱਲ ਪੈ ਕੇ ਸਵਾਰੀਆਂ ਜਿਹੜੀਆਂ ਸੀ ਉਹਨਾਂ ਨੇ ਹੋਰ ਇਤਰਾਜ਼ ਕੀਤਾ। ਫਿਰ ਉਹਨਾਂ ਦੋਨਾਂ ਮੁੰਡਿਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਪਰ ਇਹ ਜਿਹੜੀ ਗ੍ਰਿਫਤਾਰੀ ਹੋਈ ਹੈ ਠੀਕ ਹੈ, ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ, ਪਰ ਇਹ ਗ੍ਰਿਫਤਾਰੀ ਹੈ ਜਿਹੜੀ ਉਹ ਇਹ ਸਾਰੇ ਵਰਤਾਰੇ ਤੇ ਲਗਾਮ ਲਾ ਦੇਗੀ, ਇਹੋ ਜਿਹਾ ਸੰਭਵ ਨਹੀਂ ਜਾਪਦਾ। ਇੱਥੇ ਤੇ ਕਸ਼ਮੀਰੀ ਜਿਹੜੇ ਨੌਜਵਾਨ ਬਾਹਰ ਪੜ੍ਹਦੇ ਆ, IIT ਭਾਗਲਪੁਰ ਪੜ੍ਹਦਾ, ਕੋਈ ਕਿਤੇ ਪੜ੍ਹਦਾ, ਕੋਈ ਕਿਤੇ ਪੜ੍ਹਦਾ, ਉਹ ਡਿਗਰੀਆਂ ਛੱਡ ਕੇ ਜਾਣ ਨੂੰ ਮਜਬੂਰ ਹੋਏ ਪਏ ਆ। ਯੂਪੀ ਦੇ ਵਿੱਚ ਹੋਰਡਿੰਗ ਲੱਗ ਜਾਂਦੇ ਆ, ਮੈਵਾਤ ਯੂਨੀਵਰਸਿਟੀ ਦੇ ਵਿੱਚ ਕਸ਼ਮੀਰੀ ਵਿਦਿਆਰਥੀਆਂ ਨੂੰ ਕੱਢ ਕੇ ਕੁੱਟਿਆ ਜਾਂਦਾ। ਇਹ ਸਾਰਾ ਮਾਹੌਲ ਇਸ ਤਰ੍ਹਾਂ ਦਾ ਬਣਾ ਦਿੱਤਾ ਗਿਆ ਜਿਹਦੇ 'ਚ ਜਿਹੜੀ ਏਕਤਾ, ਸਦਭਾਵਨਾ, ਯੂਨਿਟੀ ਹੈ ਜਿਹੜੀ ਉਹ ਸਾਰੀ ਤੋੜ ਦਿੱਤੀ ਗਈ ਹੈ। ਹੁਣ ਜਿਹੜੇ ਨੌਜਵਾਨ ਪਤਾ ਨਹੀਂ ਇਹਨਾਂ ਨੇ ਇਤਿਹਾਸ ਪੜ੍ਹਿਆ ਜਾਂ ਨਹੀਂ ਪੜ੍ਹਿਆ, ਜੇ ਪੜ੍ਹਿਆ ਤੇ ਫਿਰ ਗੌਰ ਨਹੀਂ ਕਰਿਆ। ਕਿਉਂਕਿ ਦੇਖੋ ਜਦੋਂ ਬਾਬਰ ਨੇ ਹਮਲਾ ਕੀਤਾ, ਰਾਣਾ ਸਾਂਘਾ ਲੜਿਆ ਸੀਗਾ, ਰਾਣਾ ਸਾਂਘਾ ਦੇ ਨਾਲ ਜਿਹੜਾ ਉਸ ਸਮੇਂ ਖੜਿਆ ਸੀ ਇੱਕ ਮੁਸਲਮਾਨ ਸੀ, ਹਸਨ ਮੇਵਾਤੀ। ਉਹਦੇ ਤੋਂ ਲੈ ਕੇ ਜੇ ਆਪਾਂ ਚੱਲੀਏ ਇੱਥੋਂ ਦੀ ਝਾਂਸੀ ਦੀ ਰਾਣੀ ਨੂੰ ਇਹ ਲੋਕ ਨਾਇਕਾ ਮੰਨਦੇ ਆ। ਔਰ ਰਾਣੀ ਝਾਂਸੀ ਦੀਆਂ ਜਿਹੜੀਆਂ 2 ਸਹੇਲੀਆਂ ਸੀ ਜਿਹੜੀਆਂ ਆਖਰੀ ਦਮ ਤੱਕ ਉਹਦੇ ਨਾਲ ਲੜੀਆਂ, ਉਹ ਮੁਸਲਮਾਨ ਸੀ, ਇੱਕ ਮੋਤੀ ਬਾਈ, ਇੱਕ ਜੂਹੀ। ਜੇ ਅੱਗੇ ਚੱਲੀਏ ਛਤਰਪਤੀ ਸ਼ਿਵਾਜੀ, ਇਹਨਾਂ ਦਾ ਲੋਕ ਨਾਇਕ ਆ। ਛਤਰਪਤੀ ਸ਼ਿਵਾਜੀ ਦਾ ਜਿਹੜਾ ਬੇੜਾ ਸੀਗਾ, ਉਹਦਾ ਐਡਮਿਰਲ ਕਹਿ ਲਈਏ, ਅੱਜ ਦਾ ਸ਼ਬਦ ਐਡਮਿਰਲ ਵਰਤ ਲਈਏ, ਉਹ ਦੌਲਤ ਖਾਨ ਸੀ, ਮੁਸਲਮਾਨ ਸੀ। ਆਜ਼ਾਦ ਹਿੰਦ ਪੰਜਾਬ ਨੂੰ, ਆਜ਼ਾਦ ਹਿੰਦ ਫੌਜ ਨੂੰ ਜਿਹੜਾ ਜੈ ਹਿੰਦ ਦਾ ਨਾਅਰਾ ਦਿੱਤਾ ਸੀ ਉਹ ਕਿਹਨੇ ਦਿੱਤਾ ਸੀ? ਆਬਿਦ ਹਸਨ ਨੇ ਦਿੱਤਾ ਸੀ। ਆਜ਼ਾਦੀ ਤੋਂ ਬਾਅਦ ਟੈਂਕ ਕਿਹਨੇ ਤੋੜੇ ਸੀ? ਮਾਝੇ ਦੀ ਸਰਹੱਦ ਤੇ ਅਬਦੁਲ ਹਮੀਦ ਨੇ। ਸੋ ਇਹ ਸੋਚਣਾ ਚਾਹੀਦਾ ਇੱਥੋਂ ਦੇ ਨੌਜਵਾਨਾਂ ਨੂੰ, ਇੱਥੋਂ ਦੇ ਲੋਕਾਂ ਨੂੰ ਕਿ ਇਹ ਇਸ ਦੇਸ਼ ਦੀ ਇੱਕ ਸੰਸਕ੍ਰਿਤੀ ਹੈ, ਸੰਸਕ੍ਰਿਤੀ ਦੀ ਇੱਕ ਵਿਲੱਖਣਤਾ, ਅਨੇਕਤਾ 'ਚ ਏਕਤਾ। ਜੇ ਅਨੇਕਤਾ ਦੀ ਏਕਤਾ ਜਿਹੜੀ ਹੈ ਉਹਨੂੰ ਤੁਸੀਂ ਤੋੜੋਗੇ ਤੇ ਇਹਦਾ ਮਤਲਬ ਕਿ ਤੁਹਾਡਾ ਦੇਸ਼ ਹੈ ਜਿਹੜਾ ਫਿਰ ਉਹ ਵੀ ਸਾਬਤ ਸੂਰਤ ਨਹੀਂ ਬਚੇਗਾ, ਉਹਦਾ ਵੀ ਨੁਕਸਾਨ ਹੋਏਗਾ। ਇਸ ਕਰਕੇ ਬਚਣਾ ਚਾਹੀਦਾ। ਨਾਲੇ ਉਹ ਰਾਹਤ ਇੰਦੌਰੀ ਦਾ ਸ਼ੇਅਰ ਹੈ ਨਾ, हमारे मुंह से जो निकले वो सदाकत है, हमारे मुंह में तुम्हारी जुबान थोड़ी है, सभी का खून है शामिल यहाँ की मिट्टी में, किसी के बाप का हिंदुस्तान थोड़ी है। जी जी जी। ਅਗਲੀ ਗੱਲ ਕਰੀਏ ਵੀ ਸਾਬਕਾ ਵਿਧਾਇਕ ਨੂੰ ਬਚਾਉਣ ਲਈ ਦਾਖਲ ਕਰਨ ਤੇ ਡਾਕਟਰਾਂ ਨੂੰ ਸੁਪਰੀਮ ਕੋਰਟ ਨੇ ਠੋਕਿਆ ਮਿਸਾਲੀ ਜੁਰਮਾਨਾ।
ਇਹ ਇੱਕ ਚੰਗਾ ਕੰਮ ਕੀਤਾ ਇਹਨਾਂ ਨੇ। ਦੇਖੋ ਡਾਕਟਰ ਆ ਜਿਹੜੇ ਉਹ ਧਰਤੀ ਦੇ ਰੱਬ ਕਹਿ ਜਾਂਦੇ ਆ ਜੀ, ਪਰ ਇਹਨਾਂ ਨੂੰ ਹੁਣ ਬੜਾ ਵੈਸੇ ਤਕਲੀਫ ਨਾਲ ਕਹਿਣਾ ਪੈਂਦਾ ਕਿ ਲੋਕ ਹੁਣ ਇਹਨਾਂ ਨੂੰ ਵੀ ਕਹਿੰਦੇ ਕਿ ਰੱਬ ਵੀ ਠੱਗ ਹੋ ਗਏ। ਇਹ ਜਿਹੜੀ ਘਟਨਾ ਆ ਕੰਨ ਖੋਲਣ ਵਾਲੀ ਆ। ਅਸਲ ਦੇ ਵਿੱਚ ਕੀ ਸੀਗਾ ਕਿ ਚੁਟਾਲੀਆਂ ਦਾ ਇੱਕ ਸਾਬਕਾ ਵਿਧਾਇਕ ਸੀਗਾ ਬਲਵੀਰ ਬਾਲੀ, ਉਹ ਕਤਲ ਕੇਸ ਦੇ ਵਿੱਚ ਫਸ ਗਿਆ। 2011 ਦੇ ਵਿੱਚ ਇਹਨਾਂ ਨੇ ਕਤਲ ਕੀਤਾ ਸੀ। ਇੱਕ ਕਤਲ ਦਾ ਮੁਕੱਦਮਾ ਸੀ 302 ਦਾ, ਇੱਕ ਨਾਲ ਇਰਾਦਾ ਕਤਲ ਦਾ ਸੀਗਾ। ਚਲੋ ਗ੍ਰਿਫਤਾਰ ਹੋਏ। ਗ੍ਰਿਫਤਾਰ ਹੋਣ ਤੋਂ ਬਾਅਦ ਹਾਈ ਕੋਰਟ ਚੋਂ ਇਹਨੇ ਜ਼ਮਾਨਤ ਲੈ ਲਈ। ਉਸ ਜ਼ਮਾਨਤ ਨੂੰ ਚੈਲੰਜ ਹੋ ਗਿਆ ਸੁਪਰੀਮ ਕੋਰਟ 'ਚ। ਸੁਪਰੀਮ ਕੋਰਟ ਨੇ ਉਸ ਜ਼ਮਾਨਤ ਨੂੰ ਖਾਰਜ ਕਰ ਦਿੱਤਾ। ਉਹਨੂੰ ਕਿਹਾ ਕਿ ਸਰੈਂਡਰ ਕਰ ਦੇ। ਉਹ ਬੰਦਾ ਸਰੈਂਡਰ ਕਰਨ ਦੀ ਥਾਂ ਤੇ ਡਾਕਟਰ ਸਾਹਿਬ ਕੋਲ ਚਲੇ ਗਿਆ ਸਲਾਹ ਲੈਣ। ਹੁਣ ਕੀ ਹੱਲ ਕੱਢੀਏ? ਮੈਂ ਆਖਿਆ ਕਿ ਸਰੈਂਡਰ ਜ਼ਰੂਰ ਕਰਨਾ, ਇੱਥੇ ਦਾਖਲ ਹੋ ਜਾਓ। ਉਸ ਹਸਪਤਾਲ ਦੇ ਉਹਨਾਂ ਦੋਨਾਂ ਡਾਕਟਰਾਂ ਨੇ ਉਹਨੂੰ ਬੈੱਡ ਤੇ ਪਾ ਲਿਆ ਤੇ ਮੇਰੇ ਖਿਆਲ ਦੇ ਨਾਲ ਪੂਰੇ 527 ਦਿਨ ਉਹਨੂੰ ਦਾਖਲ ਰੱਖਿਆ। ਸੁਪਰੀਮ ਕੋਰਟ ਵਾਰ-ਵਾਰ ਉਹਨੂੰ ਨੋਟਿਸ ਕਰਦੀ ਰਹੀ ਕਿ ਹਾਂ ਭਾਈ ਤੂੰ ਸਰੈਂਡਰ ਹੋ, ਵਾਰੰਟ ਕਦੇ ਕੁਛ ਕੀਤਾ। ਉਹ ਬੰਦਾ ਆਇਆ ਨਹੀਂ। ਡਾਕਟਰ ਲਿਖ ਕੇ ਭੇਜ ਦਿੰਦੇ ਸੀ ਜੀ ਇਹ ਠੀਕ ਨਹੀਂ। ਉਹਨਾਂ ਨੇ ਫਿਰ CBI ਨੂੰ ਭੇਜਿਆ ਕਿ ਜਾ ਕੇ ਵੇਖੋ ਉਹ ਬੰਦਾ ਉੱਥੇ ਹੈ ਵੀ ਹੈ ਜਾਂ ਟਿਪ ਗਿਆ ਉੱਥੋਂ ਕਿਤੇ। ਜਾ ਕੇ ਵੇਖਿਆ ਉਹਨਾਂ ਨੇ, ਹੋਰ ਆਪਦਾ ਡਾਕਟਰੀ ਪੈਨਲ ਬਣਾ ਕੇ ਸਾਰਾ ਕੁਛ ਵੇਖਿਆ ਵਿਖਾਇਆ, ਚੈੱਕ ਕੀਤਾ, ਪੜਚੋਲ ਕੀਤੀ। ਉਹ ਕਹਿੰਦੇ ਤੇ ਘੋੜੇ ਵਰਗਾ 9/9 ਆ, ਇਹਨੂੰ ਐਵੇਂ ਇੱਥੇ ਰੱਖੀ ਬੈਠੇ ਆ। ਬਾਅਦ ਦੇ ਵਿੱਚ ਪਤਾ ਲੱਗਿਆ ਕਿ ਉਹ ਜਿਹੜਾ ਬਲਵੀਰ ਬਾਲੀ ਉੱਥੇ ਐਡਮਿਟ ਹੋਇਆ ਸੀ, ਉਹ ਸੌਦੇਬਾਜ਼ੀ ਕਰਕੇ ਹੋਇਆ ਸੀ। ਪਰ ਡੇ ਜਿਹੜਾ ਚਾਰਜਸ ਹੁੰਦਾ ਉਹਨਾਂ ਦਾ ਉਹਦੇ ਤੋਂ ਦੁੱਗਣਾ ਤਿੱਗਣਾ ਦਿੰਦਾ ਸੀ ਤੇ ਉੱਥੇ ਆਪਦੇ ਹਿਸਾਬ ਕਿਤਾਬ ਨਾਲ ਰਹੀ ਜਾਂਦਾ ਸੀਗਾ। ਕਾਨੂੰਨ ਦੀਆਂ ਨਜ਼ਰਾਂ ਤੋਂ ਬਚਿਆ ਸੀਗਾ ਕਿ ਇਹ ਬਿਮਾਰ ਆ। ਹੁਣ ਫਿਰ ਸੁਪਰੀਮ ਕੋਰਟ ਨੇ ਇੱਕ ਤੇ ਇਹਨੂੰ ਆਪਣੇ ਹੁਕਮ ਦੀ ਅਦੂਲੀ ਮੰਨਿਆ, ਇੱਕ ਤੇ ਉਹ ਹਾਲਾਂਕਿ ਦੋਨੇ ਡਾਕਟਰਾਂ ਨੇ ਜਿਨ੍ਹਾਂ ਦੇ ਵਿੱਚ ਇੱਕ ਹੈਗਾ KS ਸਚਦੇਵਾ ਤੇ ਮਨੀਸ਼ ਪ੍ਰਭਾਕਰ, ਇਹਨਾਂ ਨੇ ਮਾਫ਼ੀ ਮੰਗ ਲਈ ਸੁਪਰੀਮ ਕੋਰਟ ਤੋਂ। ਪਰ ਉਹ ਕਹਿੰਦੇ ਕਿ ਨਹੀਂ, ਇੱਕ ਤੇ ਅਵਗਿਆ ਦਾ ਜਿਹੜਾ ਮਸਲਾ ਉਹ ਤੁਹਾਨੂੰ ਨਿਬੇੜਨਾ ਪਊ ਤੇ ਦੂਸਰਾ ਇਹ ਆ ਕਿ 1,40,00,000 ਰੁਪਇਆ ਲੈ ਕੇ ਆਇਓ, ਇਹ ਜੁਰਮਾਨਾ ਤੁਹਾਨੂੰ, ਇਹ ਜਿਹੜੀ ਤੁਸੀਂ ਹਿਮਾਕਤ ਕੀਤੀ ਹੈ ਇਹਦਾ ਜੁਰਮਾਨਾ ਹੈ। ਹੁਣ ਕੋਰਟ ਨੇ ਇਹ ਫੈਸਲਾ ਕਰਨਾ ਹੈ। ਹਾਲ ਦੇ ਦਿਨਾਂ 'ਚ ਵੈਸੇ ਇਸ ਤਰ੍ਹਾਂ ਦੇ ਕਈ ਜੁਰਮਾਨੇ ਪਏ ਆ, ਪਰ ਇਸ ਜੁਰਮਾਨੇ ਦੀ ਰਾਸ਼ੀ ਕਿਉਂਕਿ ਉਹਨਾਂ ਜੁਰਮਾਨਿਆਂ ਤੋਂ ਵੀ ਜ਼ਿਆਦਾ ਹੈ। ਇਸ ਜੁਰਮਾਨੇ ਦਾ ਹੁਣ ਕੀ ਕਰਨਾ, ਇਹਦਾ ਫੈਸਲਾ ਗਾਂਹ ਜਾ ਕੇ ਅਦਾਲਤ ਨੇ ਕਰਨਾ। ਪਰ ਇਹ ਇੱਕ ਨਜ਼ੀਰ ਆ ਇਹੋ ਜਿਹੇ ਲੋਕਾਂ ਦੀ ਜਿਹੜੀ ਹੇਰ-ਫੇਰ ਕਰਨੋਂ ਹਟਦੇ ਨਹੀਂਗੇ। ਔਰ ਮੈਂ ਤੇ ਹਿਸਾਬ ਲਾਉਣਾ, ਜੇ ਇਸ ਤਰ੍ਹਾਂ ਦਾ ਪੈਮਾਨਾ, ਇਸ ਤਰ੍ਹਾਂ ਦੀ ਕਸੌਟੀ ਸਾਡੇ ਪੰਜਾਬ ਦੇ ਵਿੱਚ ਧਰ ਦਿੱਤੀ ਜਾਵੇ, ਰੱਖ ਦਿੱਤੀ ਜਾਵੇ ਤੇ ਖਜ਼ਾਨਾ ਤੇ ਸਾਡਾ ਨੱਕੋ ਨੱਕ ਭਰ ਜਾਣਾ ਕੁਛ ਦਿਨਾਂ 'ਚ। ਕਿਉਂਕਿ ਬਹੁਤੇ ਜਿਹੜੇ VIP ਕੈਦੀ ਆ ਜੇਲ੍ਹਾਂ ਦੇ, ਉਹ ਕੈਦ ਜੇਲ੍ਹ ਦੇ ਵਿੱਚ ਨਹੀਂ ਕੱਟਦੇ, ਉਹ ਕੱਟਦੇ ਹਸਪਤਾਲ ਦੇ ਬੈੱਡ ਤੇ। ਔਰ ਬੈੱਡ ਤੇ ਕੌਣ ਕਟਾਉਂਦੇ ਆ? ਡਾਕਟਰ। ਸਾਰਾ ਕੁਛ ਲੈ ਦੇ ਕੇ ਜੋ ਵੀ ਘਰੋਂ ਆਉਂਦਾ ਰਾਸ਼ਨ ਪਾਣੀ ਉਹ ਵੀ ਉੱਧਰ, ਤੇ ਜਿਹੜਾ ਜੇਬ ਦਾ ਰਾਸ਼ਨ ਪਾਣੀ ਉਹ ਵੀ ਉੱਧਰ ਹੈ। ਤੇ ਜੇ ਇੱਧਰ ਚੈੱਕਅਪ ਕਰ ਲਿਆ ਜਾਵੇ, ਇੱਧਰ ਥੋੜ੍ਹਾ ਜਿਹਾ ਡਾਕਟਰਾਂ ਦਾ ਚੈੱਕਅਪ ਕੀਤਾ ਜਾਵੇ ਤਾਂ ਮੇਰੇ ਖਿਆਲ ਦੇ ਨਾਲ ਬਹੁਤ ਸਾਰੇ ਇੱਥੋਂ ਵੀ ਡਾਕਟਰ ਇਹੋ ਜਿਹੇ ਨਿਕਲਣਗੇ ਜਿਨ੍ਹਾਂ ਨੂੰ ਇਹੋ ਜਿਹੇ ਜੁਰਮਾਨਿਆਂ ਦੇ ਦਾਇਰੇ 'ਚ ਲਿਆਂਦਾ ਜਾ ਸਕਦਾ। ਇਹ ਇੱਕ ਕਲਾਬਾਜ਼ੀ ਬਣ ਗਈ ਹੈ। ਮੈਂ ਤੁਹਾਨੂੰ ਉਦਾਹਰਨਾਂ ਦੇ ਦਿੰਦਾ। ਇੱਥੇ ਨਿਰਮਲ ਸਿੰਘ ਭੰਗੂ ਫੜਿਆ ਗਿਆ 40,000 ਕਰੋੜ ਦੀ ਠੱਗੀ ਦੇ ਵਿੱਚ। ਉਹ ਹੁਣ ਤੱਕ ਮੋਹਾਲੀ ਦੇ ਇੱਕ ਆਲੀਸ਼ਾਨ ਹਸਪਤਾਲ 'ਚ, ਆਲੀਸ਼ਾਨ ਸ਼ਬਦ ਇਸ ਕਰਕੇ ਵਰਤ ਰਿਹਾ ਕਿਉਂਕਿ ਉਹਦੇ ਕੋਲ ਸਾਰੀਆਂ ਸਹੂਲਤਾਂ ਹਸਪਤਾਲ ਦੇ ਬੈੱਡ ਤੇ ਦਿੱਤੀਆਂ ਗਈਆਂ। ਸਭ ਨੂੰ ਇੱਕ ਐਕਸਟਰਾ ਵਧੀਆ ਲਗਜ਼ਰੀ ਕਮਰਾ ਦਿੱਤਾ ਗਿਆ ਸੀ। ਮੋਹਾਲੀ ਦੇ ਹਸਪਤਾਲ 'ਚ ਰਿਹਾ ਮਹੀਨਿਆਂ ਬੱਧੀ। ਨੇਚਰਵੇ ਵਾਲਾ ਨੀਰਜ ਅਰੋੜਾ ਫੜਿਆ ਗਿਆ ਅਬੋਹਰ ਦਾ, ਉਹ ਅਬੋਹਰ ਦੇ ਹਸਪਤਾਲ 'ਚ ਰਿਹਾ ਤੇ ਉਹਦੇ ਲਈ ਇੱਕ ਵਾਰਡ ਹੀ ਅਲੱਗ ਬਣਾ ਦਿੱਤਾ ਗਿਆ ਸਰਕਾਰੀ ਹਸਪਤਾਲ 'ਚ। ਔਰ ਉਸ ਵਾਰਡ ਦੇ ਵਿੱਚ ਸਿਰਫ ਇੱਕ ਹੀ ਬੰਦਾ ਜਾਂਦਾ ਸੀ, ਉਹ ਅਕਾਲੀ ਭਾਜਪਾ ਸਰਕਾਰ ਦਾ ਮੰਤਰੀ ਸੀ। ਸੋ ਇਹ ਬਹੁਤ ਜ਼ਿਆਦਾ ਹੇਰ-ਫੇਰ ਚੱਲਦਾ ਹੈ। ਚੰਗਾ ਕੀਤਾ ਸੁਪਰੀਮ ਕੋਰਟ ਨੇ ਇਸ ਕੇਸ ਦੇ ਵਿੱਚ ਇੱਕ ਮਿਸਾਲੀ ਫੈਸਲਾ ਦਿੱਤਾ, ਪਰ ਇੱਥੇ ਪੰਜਾਬ ਦੇ ਵਿੱਚ ਵੀ ਇਹੋ ਜਿਹਾ ਝਾੜੂ ਫੇਰਨ ਵਾਲਾ ਹੈ। ਜੀ। ਅਗਲੀ ਮਿੰਟੂ ਜੀ ਆਪਾਂ ਗੱਲ ਕਰੀਏ ਵੀ ਮਾਲੇਗਾਓਂ ਬੰਬ ਧਮਾਕਿਆਂ ਦੇ ਮਾਮਲੇ 'ਚ ਜਿਹੜੀ ਸਾਧਵੀ ਪ੍ਰਗਿਆ ਆ ਉਸ ਨੂੰ ਜ਼ਮਾਨਤ ਮਿਲੀ, ਜਲਦ ਰਿਹਾਈ ਦੀ ਸੰਭਾਵਨਾ ਹੈ। ਦੇਖੋ ਸਾਧਵੀ ਪ੍ਰਗਿਆ ਲਈ ਜੇਲ੍ਹ ਦਾ ਅੱਧਾ ਬੂਹਾ ਪਿਛਲੇ ਸਾਲ ਹੀ ਖੁੱਲ ਗਿਆ ਸੀਗਾ। ਮਈ 2016 ਦੇ ਵਿੱਚ NIA ਨੇ ਜਾ ਕੇ ਚਾਰਜਸ਼ੀਟ ਦਾਖਲ ਕਰ ਦਿੱਤੀ ਸੀ ਕਿ ਸਾਧਵੀ ਪ੍ਰਗਿਆ ਦੇ ਖਿਲਾਫ ਅਗਾਂਹ ਕੇਸ ਚਲਾਉਣ ਦੇ ਪ੍ਰਾਪਤ ਸਬੂਤ ਨਹੀਂ ਹਨ। ਮਤਲਬ ਕਿ ਸਾਡੇ ਕੋਲ ਸਬੂਤ ਹੀ ਹੈ ਨਹੀਂ ਕਿ ਅਸੀਂ ਇਹਦੇ ਖਿਲਾਫ ਅੱਗੇ ਮੁਕੱਦਮਾ ਲਿਜਾਈਏ। ਸੋ ਉੱਥੇ ਹੀ ਇਹਦਾ ਅਰਥ ਨਿਕਲ ਗਿਆ ਸੀਗਾ ਕਿ ਅੱਜ ਨਹੀਂ ਕੱਲ੍ਹ ਸਾਧਵੀ ਪ੍ਰਗਿਆ ਜਿਹੜੀ ਉਹ ਜਾ ਕੇ ਪਾਠ ਪੂਜਾ ਬਾਹਰ ਕਰ ਸਕਦੀ ਹੈ। ਸੋ
ਉਸ ਤੋਂ ਬਾਅਦ ਉਹਨੇ ਠੀਕ ਵੈਸਾ ਹੀ ਕੀਤਾ ਜੈਸਾ ਲੋਕ ਆਖਦੇ ਸੀ, ਜੈਸਾ ਲੋਕ ਕਿਆਸਦੇ ਸੀਗੇ। ਉਹਨੇ ਜਾ ਕੇ ਬੇਲ ਅਰਜੀ ਫਾਈਲ ਕਰ ਦਿੱਤੀ, ਜਿਹੜੀ ਉੱਥੋਂ ਦੀ ਲੋਅਰ ਕੋਰਟ ਸੀਗੀ। ਲੋਅਰ ਕੋਰਟ ਨੇ ਯਾਨੀ ਹੇਠਲੀ ਅਦਾਲਤ ਨੇ ਉਹਦੀ ਜ਼ਮਾਨਤ ਦੀ ਅਰਜੀ ਖਾਰਜ ਕਰ ਦਿੱਤੀ ਸੀ। ਜਦੋਂ ਹੇਠਲੀ ਅਦਾਲਤ ਤੋਂ ਜ਼ਮਾਨਤ ਦੀ ਅਰਜੀ ਖਾਰਜ ਹੋ ਗਈ, ਉਹ ਅਪਰ ਕੋਰਟ ਦੇ ਵਿੱਚ ਗਈ, ਹਾਈ ਕੋਰਟ ਦੇ ਵਿੱਚ ਗਈ। ਹਾਈ ਕੋਰਟ ਦੇ ਵਿੱਚ ਇਹ ਬੇਲ ਐਪਲੀਕੇਸ਼ਨ ਲਟਕੀ ਪਈ ਸੀ, ਲਟਕਦੀ ਅੱਜ ਇਹ ਫੈਸਲੇ ਦੇ ਮੁਕਾਮ ਤੇ ਪਹੁੰਚੀ ਤੇ ਹਾਈ ਕੋਰਟ ਨੇ, ਬੰਬੇ ਹਾਈ ਕੋਰਟ ਨੇ ਇਹਨੂੰ ਬੇਲ ਗ੍ਰਾਂਟ ਕਰ ਦਿੱਤੀ ਹੈ। ਯਾਨੀ ਸਾਧਵੀ ਪ੍ਰਗਿਆ ਲਈ ਪੌਣਾ ਦਰਵਾਜ਼ਾ ਡਿਊਟੀ ਦਾ ਖੁੱਲ ਗਿਆ। ਪੌਣਾ ਮੈਂ ਇਸ ਕਰਕੇ ਕਹਿਣ ਡਿਆ ਕਿ ਕਿਉਂਕਿ ਜਿੱਥੋਂ ਤੱਕ ਮੈਨੂੰ ਚੇਤੇ ਆ, ਮੱਧ ਪ੍ਰਦੇਸ਼ ਦੇ ਵਿੱਚ ਇੱਕ ਇਹਦੇ ਤੇ ਮਰਡਰ ਕੇਸ ਵੀ ਆ। ਉਹਦੇ ਚ ਮੈਨੂੰ ਲੱਗਦਾ ਇਹਨੂੰ ਹਾਲ ਦੀ ਘੜੀ ਜ਼ਮਾਨਤ ਨਹੀਂ ਮਿਲੀ, ਉਹਨੂੰ ਉੱਥੋਂ ਜ਼ਮਾਨਤ ਕਰਵਾਉਣੀ ਪਏਗੀ। ਲੱਗਦਾ ਇਹ ਆ ਕਿਉਂਕਿ ਜਿਹੜੀ ਇਹਨੇ ਹਵਾਲਾਤ ਇਸ ਕੇਸ ਦੇ ਵਿੱਚ ਕੱਟੀ ਆ, ਉਹ ਹਵਾਲਾਤ ਉਧਰ ਵੀ ਪਈ ਹੋਣੀ ਆ। ਸੋ ਬਹੁਤੀ ਦਿੱਕਤ ਨਹੀਂ ਆਏਗੀ। ਮੈਨੂੰ ਲੱਗਦਾ 1-2 ਦਿਨਾਂ ਤੱਕ ਉਧਰੋਂ ਵੀ ਇਹਨੂੰ ਜ਼ਮਾਨਤ ਮਿਲ ਜੂ ਜਾਂ ਮਿਲੀ ਹੋਊਗੀ, ਭਰਾਉਣੀ ਪੈਣੀ ਆ। ਸੋ ਸਾਧਵੀ ਪ੍ਰਗਿਆ ਇਸ ਮਾਮਲੇ ਦੇ ਵਿੱਚ ਲੱਗਦਾ ਹੈ ਕਿ ਜਲਦੀ ਖੁੱਲੀ ਹਵਾ ਦੇ ਵਿੱਚ ਆਪਣਾ ਤੋਰਾ ਫੇਰਾ ਕਰ ਸਕੇਗੀ। ਹੁਣ ਦੂਜਾ ਪੱਖ ਰਹਿ ਗਿਆ ਇਸ ਕੜੀ ਦਾ, ਉਹ ਇਹ ਆ ਦੇਖਣਾ ਇਹ ਹੋਏਗਾ ਕਿ ਕੇਂਦਰ ਦਾ ਜਿਹੜਾ ਗ੍ਰਹਿ ਮੰਤਰਾਲਾ ਹੈ ਕਿ ਉਹ ਇਸ ਜ਼ਮਾਨਤ ਨੂੰ ਅੱਗੇ ਜਾ ਕੇ ਸੁਪਰੀਮ ਕੋਰਟ 'ਚ ਚੈਲੰਜ ਕਰਦਾ। ਜੇ ਨਹੀਂ ਕਰਦਾ ਤੇ ਫਿਰ ਜਿਵੇਂ ਲੋਕੀ ਕਹਿੰਦੇ ਆ ਕਿ ਮੋਦੀ ਵਾਲੇ ਜਿਹੜੇ ਅੱਛੇ ਦਿਨ ਆ ਉਹ ਦੇਸ਼ ਦੇ ਭਾਵੇਂ ਆਏ ਆ ਜਾਂ ਨਹੀਂ ਆਏ, ਆਹ ਜਿਹੜੇ ਅਸੀਮਾ ਆਨੰਦ ਹੋ ਰਹੀ ਆ, ਸਾਧਵੀ ਪ੍ਰਗਿਆ ਹੋ ਰਹੀ ਹੈ, ਇਹਨਾਂ ਦੇ ਅੱਛੇ ਦਿਨ ਆ ਗਏ ਆ। ਸੋ ਫਿਰ ਉਸ ਗੱਲ ਤੇ ਮੋਹਰ ਲੱਗ ਜਾਏਗੀ ਜੇ ਚੈਲੰਜ ਕਰਦੇ। ਕਿਉਂਕਿ ਤੁਹਾਨੂੰ ਯਾਦ ਹੋਣਾ ਬਿਹਾਰ ਦਾ ਇੱਕ ਬਹੁਤ ਵੱਡਾ ਮੁਜਰਮ ਜਿਹੜਾ ਕਿ ਮੈਂਬਰ ਪਾਰਲੀਮੈਂਟ ਵੀ ਆ, ਸ਼ਾਹਬੂਦੀਨ, ਉਹ ਹਾਈ ਕੋਰਟ ਤੋਂ ਜ਼ਮਾਨਤ ਲੈ ਕੇ ਬਾਹਰ ਆ ਗਿਆ ਸੀ, ਪਰ ਸੁਪਰੀਮ ਕੋਰਟ ਦੇ ਵਿੱਚ ਉਸ ਜ਼ਮਾਨਤ ਨੂੰ ਜਾ ਕੇ ਨਿਤੀਸ਼ ਕੁਮਾਰ ਨੇ ਚੈਲੰਜ ਕਰ ਦਿੱਤਾ ਸੀ ਔਰ ਸੁਪਰੀਮ ਕੋਰਟ ਨੇ ਜ਼ਮਾਨਤ ਰੱਦ ਕਰ ਦਿੱਤੀ ਸੀ। ਸ਼ਹਾਬੂਦੀਨ ਦਾ ਬੈਕਗੇਅਰ ਲੱਗ ਗਿਆ ਸੀ ਜੇਲ੍ਹ ਨੂੰ। ਸੋ ਕੀ ਇਹ ਇਸ ਮਸਲੇ ਦੇ ਵਿੱਚ ਅੱਗੇ ਜਾਂਦੇ ਆ? ਇਹ ਆਪ ਹੀ ਦੱਸਣਗੇ। ਜੇ ਨਹੀਂ ਦੱਸਦੇ, ਜੇ ਨਹੀਂ ਸਾਫ਼ ਕਰਦੇ ਤੇ ਫਿਰ ਜੋ ਲੋਕ ਕਹਿੰਦੇ ਉਹ ਸਭ ਕੁਝ ਸਾਫ਼ ਹੋ ਜਾਏਗਾ। ਫਿਰ ਨਾਲ ਲੋਕ ਇਹ ਵੀ ਕਹਿਣਗੇ ਕਿ लश्कर भी तुम्हारा है, सरदार तुम्हारा है, तुम झूठ को सच लिख दो, अखबार तुम्हारा है, हम इसकी शिकायत करते तो कहाँ करते, सरकार तुम्हारी है, दरबार तुम्हारा है। जी जी जी। ਅੱਗੇ ਮਿੰਟੂ ਜੀ ਆਪਾਂ ਗੱਲ ਕਰੀਏ ਵੀ ਕੈਪਟਨ ਨੇ ਕਿਹਾ ਇੱਕ ਵੀ ਗੈਂਗਸਟਰ ਨਹੀਂ ਛੱਡਾਂਗੇ, ਚੰਗਾ ਰਹਿਣਾ ਹੈ ਤਾਂ ਸਰੈਂਡਰ ਕਰ ਦੇਣ। ਦੇਖੋ ਜੀ, ਪਾਲੇ ਵਿੱਚ ਹੀ ਗੋਡੇ ਢਿੱਡ ਨੂੰ ਆਉਂਦੇ ਆ। ਮੁਸੀਬਤ 'ਚ ਬੰਦਾ ਪਿਆ ਹੋਵੇ ਤੇ ਉਦੋਂ ਹੀ ਇਸ ਤਰ੍ਹਾਂ ਦੀ ਫਿਰ ਉਹ ਕਾਹਲੀ ਖਾਂਦਾ। ਵੈਸੇ ਫੌਜੀਆਂ ਲਈ ਬੜਕ ਆ ਕਿ ਦੇਖੋ ਭਾਈ, ਜਾਂ ਤੇ ਹਥਿਆਰ ਸੁੱਟ ਦਿਓ, ਸਰੈਂਡਰ ਕਰ ਦਿਓ, ਨਹੀਂ ਤੇ ਫਿਰ ਅਸੀਂ ਸ਼ੂਟ ਕਰ ਦਿਆਂਗੇ ਜਾਂ ਅਸੀਂ ਤੁਹਾਨੂੰ ਫੜ ਕੇ ਜੇਲ੍ਹ 'ਚ ਰੱਖ ਦਿਆਂਗੇ। ਇਹਦੇ ਕਹਿਣ ਦਾ ਮਤਲਬ ਇਹੀ ਹੈ ਕਿ ਭਾਈ ਜੇ ਚੰਗੇ ਰਹਿਣਾ ਤੇ ਸਰੈਂਡਰ ਕਰ ਦਿਓ, ਨਹੀਂ ਕਿ ਪੁਲਿਸ ਆਪਣਾ ਕੰਮ ਕਰੇਗੀ। ਦੇਖੋ ਇਸ ਮਸਲੇ ਤੇ ਬੜੀ ਕਿਰਕਰੀ ਹੋਣ ਡਈ ਹੈ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੀ, ਕਿਉਂਕਿ ਵਾਰਦਾਤਾਂ ਹੋਈਆਂ, ਵਾਰਦਾਤਾਂ ਹੋਣ ਤੋਂ ਬਾਅਦ ਕੋਈ ਵੱਡੀ ਸਫਲਤਾ ਇਹ ਪ੍ਰਾਪਤ ਨਹੀਂ ਕਰ ਸਕੇ ਜੀ। ਔਰ ਇਸੇ ਕਰਕੇ ਹੀ ਇਹਨਾਂ ਨੇ ਉਹ ATS ਵਾਲਾ ਕੇ ਚੱਲਿਆ। ਉਹ ATS ਨੇ ਹਾਲੇ ਨਤੀਜੇ ਦੇਣੇ ਆ। ਹੁਣ ਤੇ ਇਹ ਵੀ ਸੁਣਨ ਦੇ ਵਿੱਚ ਆਇਆ ਕਿ ਪਕੋਕਾ ਬਣ ਸਕਦਾ, ਲੱਗ ਸਕਦਾ, ਇੱਥੇ ਲਾਗੂ ਹੋ ਸਕਦਾ ਪੰਜਾਬ ਦੇ ਵਿੱਚ। ਖੈਰ, ਮੈਂ ਇਹ ਜਿਹੜੇ ਇਹਦੇ ਬਿਆਨ ਹੈ ਕੈਪਟਨ ਅਮਰਿੰਦਰ ਸਿੰਘ ਦੇ, ਇਹ 2 ਹਿੱਸਿਆਂ 'ਚ ਦੇਖਦਾ। ਇੱਕ ਹਿੱਸਾ ਹੈ ਜਿਹੜਾ ਇੱਕ ਫੌਜੀ ਦਾ ਬਿਆਨ ਆ। ਫੌਜੀ ਦਾ ਬਿਆਨ ਇਹ ਹੈ ਕਿ ਜੀ ਚੱਕ ਦਿਆਂਗੇ ਕੰਮ, ਜੇ ਸਰੈਂਡਰ ਕਰ ਦੇਂਗੇ ਠੀਕ ਆ, ਨਹੀਂ ਤੇ ਅਸੀਂ ਉਹ ਕਰਾਂਗੇ, ਉਹ ਕਰਾਂਗੇ। ਜੋ ਹੈ ਉਹ ਫੌਜੀ ਸਾਹਿਬ ਦਾ ਬਿਆਨ ਹੈ। ਪਰ ਜਿਹੜਾ ਸਰੈਂਡਰ ਵਾਲਾ ਉਹ ਇੱਕ ਵਧੀਆ ਮੁੱਖ ਮੰਤਰੀ ਦਾ ਬਿਆਨ ਆ। ਜੇ ਤੁਸੀਂ ਇਸ ਤਰ੍ਹਾਂ ਮਾਰਾ ਮਰਾਈ ਵਾਲੇ ਚੱਕਰ 'ਚ ਪੈ ਜਾਓਗੇ ਫਿਰ ਕੰਮ ਮੁਸ਼ਕਿਲ ਆ, ਬਹੁਤ ਔਖਾ ਹੈ। ਕਿਉਂਕਿ ਗੈਂਗਸਟਰ ਤੁਹਾਨੂੰ ਇੱਕ ਥਾਂ ਤੇ ਬੈਠ ਕੇ ਥੋੜ੍ਹੀ ਡਿੱਕਣਗੇ ਕਿ ਤੁਸੀਂ ਆਓ ਤੇ ਉਹਨਾਂ ਨੂੰ ਸ਼ੂਟ ਕਰ ਦਿਓ ਜਾਂ ਉਹਨਾਂ ਨੂੰ ਫੜ ਕੇ ਜੇਲ੍ਹ 'ਚ ਲੈ ਜਾਓ। ਪੰਜਾਬ ਤੋਂ ਬਾਹਰ ਉਹਨਾਂ ਦੇ ਕੋਲ ਸਾਰਾ ਖੁੱਲ੍ਹਾ ਇਲਾਕਾ ਭਾਰਤ ਦਾ, ਉਹ ਕਿਤੇ ਵੀ ਚਲੇ ਜਾਣਗੇ। 2 ਮਹੀਨੇ, 4 ਮਹੀਨੇ, 6 ਮਹੀਨੇ ਬਹੁਤੀ ਸਖਤਾਈ ਕਰੋਗੇ, ਮੂਵ ਹੋ ਜਾਣਗੇ। ਪਰ ਇਹਦੀ ਜੇ ਜੜ ਪੁੱਟਣੀ ਹੈ, ਜੋ ਇਹਨਾਂ ਨੇ ਦੂਸਰਾ ਬਿਆਨ ਦਿੱਤਾ ਨਾ ਕਿ ਸਰੈਂਡਰ ਮੇਰੇ ਖਿਆਲ ਦੇ ਨਾਲ ਬੈਸਟ ਵੀ ਆ। ਕਿਉਂਕਿ ਜੇਕਰ ਤੁਸੀਂ ਉਹਨਾਂ ਦੇ ਘਰਦਿਆਂ ਨੂੰ, ਉਹਨਾਂ ਦੇ ਲਾਗਲਿਆਂ ਨੂੰ, ਜਿਨ੍ਹਾਂ ਦੇ ਨਾਲ ਉਹਨਾਂ ਦਾ ਜੜਾਵ ਆ, ਜੇਕਰ ਤੁਸੀਂ ਉਹਨਾਂ ਨੂੰ ਨਾਲ ਲੈ ਕੇ ਉਹਨਾਂ ਨੂੰ ਪ੍ਰੇਰੋ ਸਰੈਂਡਰ ਲਈ, ਮੇਰੇ ਖਿਆਲ ਦੇ ਨਾਲ ਇਹ ਬੈਸਟ ਤਰੀਕਾ ਹੈ ਕਿ ਇਸ ਸਮੱਸਿਆ ਤੇ ਕੁਛ ਹੱਦ ਤੱਕ ਨਹੀਂ,
ਬਹੁਤ ਹੱਦ ਤੱਕ ਕਾਬੂ ਪਾਇਆ ਜਾ ਸਕਦਾ ਜੇ ਤੁਸੀਂ ਇਸ ਪਾਸੇ ਠੋਸ ਪ੍ਰੋਗਰਾਮ ਲੈ ਕੇ ਚੱਲੋ। ਸੋ ਮੈਂ ਤਾਂ ਕਹਿ ਰਿਹਾ ਕਿ ਇਹ ਇੱਕ ਮੁੱਖ ਮੰਤਰੀ ਦਾ ਬਿਆਨ ਵਧੀਆ ਕਿ ਸਰੈਂਡਰ ਵਾਲੇ ਪਾਸੇ ਉਹਨਾਂ ਨੂੰ ਬੁਲਾਇਆ ਜਾਵੇ, ਉਹਨਾਂ ਨੂੰ ਸਮਝਾਇਆ ਜਾਵੇ ਕਿ ਜੇ ਤੁਸੀਂ ਹੁਣ ਥੋੜ੍ਹੀ ਬਹੁਤੀ ਜਿਹੜੀ ਕਾਨੂੰਨ ਨੇ ਸਜ਼ਾ ਤੁਹਾਨੂੰ ਦੇਣੀ ਹੈ, ਇਹ ਤਾਂ ਭੁਗਤ ਕੇ ਤੁਸੀਂ ਆਮ ਜ਼ਿੰਦਗੀ 'ਚ ਵਿਚਰ ਸਕਦੇ ਹੋ, ਤੇ ਜੇ ਤੁਸੀਂ ਦੌੜਨ ਦੀ ਕੋਸ਼ਿਸ਼ ਕੀਤੀ ਫਿਰ ਤੁਸੀਂ ਲੰਮੀ ਰੇਸ ਦੇ ਘੋੜੇ ਬਣ ਕੇ ਨਹੀਂ ਦੌੜ ਸਕੋਗੇ। ਸੋ ਇਹ ਚੀਜ਼ ਸਮਝਾਉਣ ਦੀ ਜ਼ਰੂਰਤ ਹੈ। ਮੇਰੇ ਖਿਆਲ ਦੇ ਨਾਲ ਦੂਸਰਾ ਜਿਹੜਾ ਇਹਨਾਂ ਨੇ ਹੱਲ ਸੁਝਾਇਆ ਸਰੈਂਡਰ ਵਾਲਾ, ਉਹ ਬਹੁਤ ਵਧੀਆ, ਉਹਨਾਂ ਦੇ ਹਿੱਤ 'ਚ ਵੀ, ਪੰਜਾਬ ਦੇ ਹਿੱਤ 'ਚ ਵੀ। ਔਰ ਅੱਜ ਕੈਬਨਿਟ ਨੇ ਇੱਕ ਹੋਰ ਵਧੀਆ ਫੈਸਲਾ ਕੀਤਾ ਜਿਹਦੀ ਸ਼ਲਾਘਾ ਕਰ ਦੇਣੀ ਚਾਹੀਦੀ ਹੈ। ਵੈਸੇ ਸ਼ਲਾਘਾ ਕਰਨ ਦੇ ਮਾਮਲੇ 'ਚ ਮੇਰਾ ਹੱਥ ਥੋੜ੍ਹਾ ਜਿਹਾ ਘੁੱਟਵਾ ਹੀ ਰਹਿੰਦਾ, ਪਰ ਕਰਨੀ ਚਾਹੀਦੀ ਹੈ। ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਅੱਜ ਫੈਸਲਾ ਕੀਤਾ ਕਿ ਜਿਹੜੀਆਂ ਰੈਗੂਲਰ ਨੌਕਰੀਆਂ ਨੇ, ਰੈਗੂਲਰ ਅਸਾਮੀਆਂ ਲਈ ਰੈਗੂਲਰ ਹੀ ਭਰਤੀ ਕੀਤੀ ਜਾਏਗੀ। ਮਤਲਬ ਕਿ ਜਿਹੜੀ ਠੇਕਾ ਆਧਾਰਿਤ ਭਰਤੀ ਹੈ, ਜਿਸ ਤਰ੍ਹਾਂ ਸੁਖਬੀਰ ਸਿੰਘ ਬਾਦਲ ਨੇ ਕੰਮ ਚਲਾਈ ਰੱਖਿਆ ਬਹੁਤਾ ਚਿਰ, ਉਹ ਕੰਮ ਨਹੀਂ ਚੱਲੇਗਾ। ਯਾਨੀ ਜਿਹੜੀ ਵੀ ਭਰਤੀ ਹੋਏਗੀ ਰੈਗੂਲਰ ਪੋਸਟ ਹੈ, ਉਹਦੇ ਤੇ ਰੈਗੂਲਰ ਹੀ ਭਰਤੀ ਹੋਏਗੀ, ਠੇਕਾ ਆਧਾਰਿਤ ਕਰਮਚਾਰੀ ਨਹੀਂ ਰੱਖਿਆ ਜਾਏਗਾ। ਸੋ ਮੇਰੇ ਖਿਆਲ ਦੇ ਨਾਲ ਇੱਕ ਬਹੁਤ ਵਧੀਆ ਗੱਲ ਹੈ, ਪਰ ਇਹਦੇ ਲਈ ਭਰਤੀ ਵੀ ਹੋਣੀ ਚਾਹੀਦੀ ਹੈ। ਇਕੱਲਾ ਇਹ ਨਹੀਂ ਕਿ ਐਲਾਨ ਹੀ ਕਰ ਦਿੱਤਾ ਭਰਤੀ ਬੰਦ ਕਰ ਛੱਡੋ, ਭਰਤੀ ਵੀ ਹੋਣੀ ਚਾਹੀਦੀ ਹੈ। ਜੇ ਰੈਗੂਲਰ ਭਰਤੀਆਂ ਹੋਣਗੀਆਂ ਤਾਂ ਬਹੁਤ ਵਧੀਆ ਕੰਮ ਹੈ। ਜੀ 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 ਮਿੰਟੂ ਜੀ, ਅੱਗੇ ਵਧੀਆ। ਇੰਦੌਰ ਦੇ ਵਿੱਚ ਢਾਏ ਗਏ ਗੁਰਦੁਆਰੇ ਬਾਰੇ ਆਈ ਖਬਰ ਦੀ ਹੋਈ ਪੁਸ਼ਟੀ, ਸੱਚਮੁੱਚ ਹੋਈ ਸੀ ਇੱਦਾਂ ਦੀ ਕਾਰਵਾਈ? ਹਾਂ ਦੇਖੋ, ਕਿਉਂਕਿ ਰਾਜ ਕਰਨਵੀਰ ਸਿੰਘ ਜੀ ਅਸਪਸ਼ਟਤਾ ਸੀ ਇਸ ਮਾਮਲੇ 'ਚ। ਕੁਝ ਲੋਕ ਕਹਿੰਦੇ ਸੀਗੇ ਕਿ ਇਹ ਵਾਇਰਲ ਫੋਟੋਆਂ ਨੇ ਔਰ ਇਹ ਕਿਸੇ ਇਮਾਰਤ ਨੂੰ, ਯਾਨੀ ਨਿੱਜੀ ਜਿਹੜੀ ਸੰਪੱਤੀ ਹੈ ਕਿਸੇ ਦੀ, ਉਹ ਢਾਈ ਜਾਣ ਦੀਆਂ ਤਸਵੀਰਾਂ ਨੇ। ਇਸ ਤਰ੍ਹਾਂ ਦੀਆਂ ਦੋ ਵਿਚਾਰਾਂ ਸੁਣਨ ਨੂੰ ਮਿਲਦੀਆਂ ਸਨ। ਇੱਕ ਪਾਸੇ ਕਿਹਾ ਜਾ ਰਿਹਾ ਸੀ ਕਿ ਵਾਕਈ ਗੁਰਦੁਆਰਾ, ਦੂਸਰੇ ਪਾਸੇ ਕਿਹਾ ਜਾ ਰਿਹਾ ਸੀ ਕਿ ਨਹੀਂ, ਇੱਕ ਨਿੱਜੀ ਇਮਾਰਤ ਢਾਈ ਜਾਣ ਦੀਆਂ ਤਸਵੀਰਾਂ। ਪਰ ਇੱਕ ਚੈਨਲ ਨੇ ਇਹਦੀ ਸਾਰੀ ਪੜਤਾਲ ਕੀਤੀ ਹੈ। ਪੜਤਾਲ ਕਰਕੇ ਉਹਨਾਂ ਨੇ ਸਿੱਟਾ ਕੱਢਿਆ ਕਿ ਇਹ ਵਾਕਈ ਗੁਰਦੁਆਰਾ ਸੀਗਾ। ਔਰ ਇਸ ਗੁਰਦੁਆਰੇ ਦੀ ਸਾਰੀ ਉਹਨਾਂ ਨੇ ਕਹਾਣੀ ਹੈ ਜਿਹੜੀ, ਉਹ ਇਉਂ ਬਿਆਨ ਕੀਤੀ ਹੈ। ਉਹ ਕਹਿੰਦੇ ਕਿ ਇਹ ਇਮਾਰਤ ਜਿਹੜੀ ਢਾਈ ਗਈ ਹੈ 50 ਸਾਲ ਪੁਰਾਣੀ ਸੀਗੀ, ਔਰ ਇਸ ਇਮਾਰਤ ਦਾ ਮਾਲਕ ਸੀ ਕੀਰਤਨ ਸਿੰਘ ਕੋਈ ਜੀ। ਕੀਰਤਨ ਸਿੰਘ ਸਵਰਗਵਾਸ ਜਦੋਂ ਹੋ ਗਿਆ, ਉਸ ਤੋਂ ਬਾਅਦ ਇਸ ਇਮਾਰਤ ਦੀਆਂ ਜਿਹੜੀਆਂ ਉਤਲੀਆਂ 2 ਮੰਜ਼ਿਲਾਂ ਸਨ, ਉਹ ਗੁਰੂ ਘਰ ਨੂੰ ਸਮਰਪਿਤ ਕਰ ਦਿੱਤੀਆਂ ਗਈਆਂ ਤੇ ਹੇਠਲੀ ਮੰਜ਼ਿਲ ਜਿਹੜੀ ਗਰਾਊਂਡ ਫਲੋਰ ਸੀ, ਉਹ ਇੱਕ ਪਰਿਵਾਰ ਨੂੰ ਦੇ ਦਿੱਤੀ ਗਈ। 2010 ਵਿੱਚ ਗੁਰਦੁਆਰਾ ਕਰਤਾਰ ਕੀਰਤਨ ਦੇ ਨਾਂ ਤੇ ਇੱਥੇ ਕਰਤਾਰ ਕੀਰਤਨ ਸੰਗੀਤ ਸਮਿਤੀ ਜਿਹੜੀ ਹੈ ਰਜਿਸਟਰ ਕਰਵਾ ਦਿੱਤੀ ਗਈ। ਉਸ ਤੋਂ ਬਾਅਦ ਫਿਰ ਇਸ ਗੁਰਦੁਆਰੇ ਦੇ ਵਿੱਚ, ਗੁਰਦੁਆਰਾ ਕਹਾਂ ਕਿ ਜਿਹੜਾ ਉਤਲਾ 2 ਮੰਜ਼ਿਲਾ ਬਣਾ ਦਿੱਤਾ ਗਿਆ ਗੁਰੂ ਘਰ ਲਈ, ਤਾਂ ਉਹਦੇ ਵਿੱਚ ਰੋਜ਼ਾਨਾ ਮਰਿਆਦਾ ਅਨੁਸਾਰ ਪ੍ਰਕਾਸ਼ ਹੁੰਦਾ ਸੀ, ਸੁਖਾਸਨ ਹੁੰਦਾ ਸੀਗਾ, ਨਿਤਨੇਮ ਹੁੰਦਾ ਸੀਗਾ। ਔਰ ਇਸ ਤੋਂ ਇਲਾਵਾ ਸੰਗਤ ਉੱਥੇ ਰੋਜ਼ਾਨਾ ਜੁੜਦੀ ਸੀ। ਸ਼ਨੀ ਐਤਵਾਰ ਉੱਥੇ ਜਮਾਵੜਾ ਸੰਗਤ ਦਾ ਵਾਹਵਾ ਹੁੰਦਾ ਸੀਗਾ। ਤੇ ਜਿਸ ਦਿਨ ਢਾਈ ਗਈ ਹੈ ਇਮਾਰਤ, ਉਸ ਦਿਨ ਵੀ ਇਸੇ ਕਰਕੇ ਸੰਗਤ ਜ਼ਿਆਦਾ ਸੀ ਕਿਉਂਕਿ ਉਸ ਦਿਨ ਸ਼ਨੀਵਾਰ ਸੀਗਾ। ਦੂਜੀ ਗੱਲ ਜਿਹੜੀ ਸਾਹਮਣੇ ਆ ਰਹੀ ਹੈ ਉਹ ਇਹ ਆ ਰਹੀ ਹੈ ਕਿ ਦੇਖੋ, ਇਹਨਾਂ ਨੂੰ ਵਾਰਨਿੰਗ ਉਹਨਾਂ ਨੇ ਕੀਤੀ ਸੀ। ਨਿਗਮ ਵਾਲਿਆਂ ਨੇ ਕਿਹਾ ਸੀਗਾ ਕਿ ਤੁਹਾਡੀ ਇਮਾਰਤ ਵਿੱਚ ਆਉਂਦੀ ਹੈ, ਇਹਨੂੰ ਤੁਸੀਂ ਪਾਸੇ ਲੈ ਜਾਓ, ਜੋ ਵੀ ਹੈ ਤੁਹਾਡੀ ਧਾਰਮਿਕ ਪਰੰਪਰਾ ਦੇ ਮੁਤਾਬਿਕ ਜੋ ਵੀ ਤੁਹਾਡਾ ਸਾਜੋ ਸਮਾਨ ਹੈ ਹਟਾ ਲਓ, ਨਹੀਂ ਤੇ ਇਮਾਰਤ ਡੇਗ ਦਿੱਤੀ ਜਾਏਗੀ। ਪਰ ਵਿੱਚੋਂ ਇੱਕ ਗੱਲ ਇਹ ਵੀ ਨਿਕਲ ਕੇ ਆ ਰਹੀ ਹੈ ਕਿ ਉਸ ਨੋਟਿਸ ਦੇ ਖਿਲਾਫ ਇਹਨਾਂ ਨੇ ਸਟੇ ਲਿਆਂਦਾ ਸੀਗਾ ਹਾਈ ਕੋਰਟ ਦੇ ਵਿੱਚੋਂ। ਜਿਸ ਦਿਨ ਇਮਾਰਤ ਢਾਈ ਗਈ ਹੈ ਉਸ ਦਿਨ ਉਹਨਾਂ ਦੇ ਕੋਲ ਹਾਈ ਕੋਰਟ ਦਾ ਸਟੇ ਸੀ। ਸੋ ਸਭ ਤੋਂ ਸੰਜੀਦਾ ਵਿਸ਼ਾ ਇਹੀ ਹੈ ਕਿ ਜੇ ਉਹਨਾਂ ਦੇ ਕੋਲ ਹਾਈ ਕੋਰਟ ਦਾ ਸਟੇ ਸੀ ਤੇ ਫਿਰ ਨਿਗਮ ਨੂੰ ਇਹ ਕੰਮ ਕਰਨ ਦੀ ਕਿਉਂ ਪਈ। ਔਰ ਦੂਜੀ ਗੱਲ, ਜਿਵੇਂ ਉਹਨਾਂ ਨੇ ਕਹੀ ਕਿ ਦੂਜੇ ਧਾਰਮਿਕ ਸਥਾਨ ਹੈ ਜਿਹੜੇ, ਉਹ ਹਾਲੇ ਢਾਏ ਨਹੀਂ ਗਏ, ਉਹ ਹਾਲੇ ਜਿਉਂਦੇ ਤਿਉਂ। ਸੋ ਇਹ ਗੱਲ ਤੈਅ ਹੋ ਗਈ ਕਿ ਗੁਰਦੁਆਰਾ ਤੇ ਢਾਇਆ ਗਿਆ। ਪਰ ਜੋ ਆਹ ਖਬਰ ਨਿਕਲ ਕੇ ਆਈ ਕਿ ਹਾਈ ਕੋਰਟ ਦਾ ਉਹਨਾਂ ਦੇ ਕੋਲ ਸਟੇ ਸੀ, ਇਹਦੇ ਬਾਰੇ ਛਾਨਬੀਨ ਹੁਣ ਹੋਣੀ ਚਾਹੀਦੀ ਹੈ। ਜੇ ਉਹਨਾਂ ਨੇ ਇਹੋ ਜਿਹਾ ਕੰਮ ਕੀਤਾ, ਉਹਨਾਂ ਨੇ ਨਾ ਸਿਰਫ ਧਾਰਮਿਕ ਭਾਵਨਾਵਾਂ ਜਿਹੜੀਆਂ ਉਹ ਵਿਲੁੰਦਰੀਆਂ, ਬਲਕਿ ਫਿਰ ਉਹਨਾਂ ਨੇ ਕਾਨੂੰਨ ਨੂੰ ਵੀ ਕਿਤੇ ਨਾ ਕਿਤੇ ਜੁੱਤੀ ਦੀ ਨੋਕ ਤੇ ਰੱਖਿਆ। ਜੀ ਜੀ ਮਿੰਟੂ ਜੀ, ਅਗਲੀ ਗੱਲ ਕਰੀਏ ਵੀ ਨਹੀਂ ਹੋਵੇਗਾ ਜਨਗਣਨਾ ਦੇ ਵਿੱਚ ਸਿੱਖਾਂ ਦੇ ਲਈ ਅੱਡ ਕਾਲਮ, ਜਿਹੜਾ ਪਾਕਿਸਤਾਨੀ ਸੁਪਰੀਮ ਕੋਰਟ ਦਾ ਫੈਸਲਾ। ਦੇਖੋ, ਇਹਦਾ ਕਾਫੀ ਸਮਾਂ ਪਹਿਲਾਂ ਵੀ ਰੌਲਾ ਪੈਂਦਾ ਰਿਹਾ। ਮਸਲਾ ਉਦੋਂ ਵੀ ਅਦਾਲਤ ਦੇ ਵਿੱਚ ਗਿਆ ਜਦੋਂ ਇੱਥੇ ਮਰਦਮਸ਼ੁਮਾਰੀ ਸ਼ੁਰੂ ਹੋਣੀ ਸੀ ਜੀ। ਹਾਈ ਕੋਰਟ ਨੇ ਸਿੱਖਾਂ ਦੇ ਹੱਕ 'ਚ ਫੈਸਲਾ ਦੇ ਦਿੱਤਾ ਸੀ ਕਿ ਇਹ ਬਿਲਕੁਲ ਅਨਿਆਂ ਵਾਲੀ ਗੱਲ ਆ, ਤੁਸੀਂ ਸਿੱਖਾਂ ਨੂੰ ਅੱਡ ਖਾਨਾ ਦਿਓ ਮਰਦਮਸ਼ੁਮਾਰੀ ਦੇ ਵਿੱਚ। ਔਰ ਹਾਈ ਕੋਰਟ ਨੇ ਜਦੋਂ ਇਹ ਹੁਕਮ ਦਿੱਤਾ ਸੀ, ਸਾਰਿਆਂ ਨੇ ਖੁਸ਼ੀ ਮਨਾਈ ਕਿਉਂਕਿ ਹਾਈ ਕੋਰਟ ਤੱਕ ਇਹ ਗੱਲ ਤਾਂ ਗਈ ਸੀ। ਇਮਰਾਨ ਖਾਨ ਜਿਹੜਾ ਵਿਰੋਧੀ ਧਿਰ ਦਾ ਆਗੂ ਹੈ,
ਉਹਨੇ ਇਹ ਮੁੱਦਾ ਬੜੀ ਸ਼ਿੱਦਤ ਦੇ ਨਾਲ ਚੁੱਕਿਆ ਸੀ ਉੱਥੇ। ਹਾਈਕੋਰਟ ਦੇ ਫੈਸਲੇ ਤੋਂ ਬਾਅਦ ਉਮੀਦ ਜਾਗੀ ਸੀ ਇੱਧਰਲੇ ਸਿੱਖਾਂ ਨੂੰ ਵੀ ਕਿ ਚਲੋ ਉੱਧਰਲੇ ਸਿੱਖਾਂ ਦੀ ਇਹ ਇੱਕ ਜਿੱਤ ਹੋਈ ਹੈ, ਸਾਰਿਆਂ ਨੇ ਖੁਸ਼ੀ ਮਨਾਈ ਸੀ। ਪਰ ਹੁਣ ਸੁਪਰੀਮ ਕੋਰਟ ਨੇ, ਕਿਉਂਕਿ ਉਸ ਫੈਸਲੇ ਨੂੰ ਇਹਨਾਂ ਦਾ ਜਿਹੜਾ ਮਰਦਮਸ਼ੁਮਾਰੀ ਦਾ ਵਿਭਾਗ ਆ ਉਹਦਾ ਮੁਖੀ ਸੀ ਆਸਿਫ ਬਾਜਵਾ, ਉਹ ਅੱਗੇ ਸੁਪਰੀਮ ਕੋਰਟ 'ਚ ਚੁਣੌਤੀ ਲੈ ਕੇ ਗਿਆ। ਉਸ ਹੁਕਮ ਨੂੰ ਉਹਨੇ ਚੈਲੰਜ ਕਰ ਦਿੱਤਾ ਸੁਪਰੀਮ ਕੋਰਟ 'ਚ ਜਾ ਕੇ, ਔਰ ਤਰਕ ਇਹ ਦਿੱਤਾ ਗਿਆ, ਉਹ ਕਹਿੰਦੇ ਕਿ ਬਹੁਤ ਸਾਰੇ ਜ਼ਿਲ੍ਹਿਆਂ ਦੇ ਵਿੱਚ ਮਰਦਮਸ਼ੁਮਾਰੀ ਆਲਰੇਡੀ ਹੋ ਚੁੱਕੀ ਹੈ, ਸੋ ਹੁਣ ਸੰਭਵ ਨਹੀਂ ਹੈ। ਸੁਪਰੀਮ ਕੋਰਟ ਨੇ ਉਸ ਤਰਕ ਦੇ ਨਾਲ ਸਹਿਮਤੀ ਜਤਾ ਦਿੱਤੀ ਔਰ ਇਹ ਫੈਸਲਾ ਉੱਥੋਂ ਦੇ ਸਿੱਖਾਂ ਦੇ ਵਿਰੁੱਧ ਦੇ ਦਿੱਤਾ ਕਿ ਤਕਰੀਬਨ 70 ਜ਼ਿਲ੍ਹਿਆਂ ਦੇ ਵਿੱਚ ਹੁਣ ਮਰਦਮਸ਼ੁਮਾਰੀ ਹੋ ਚੁੱਕੀ ਹੈ। ਹੁਣ ਇਹਦੇ ਵਿੱਚ ਅੱਡ ਤੁਹਾਡਾ ਕਾਲਮ ਜੋੜਨਾ ਜਿਹੜਾ ਉਹ ਸੰਭਵ ਨਹੀਂ। ਸੋ ਸਿੱਖਾਂ ਦੀ ਜਿਹੜੀ ਉਮੀਦ ਸੀਗੀ ਸਾਰੀ ਦੀ ਸਾਰੀ ਉਹ ਢਹਿ ਗਈ ਹੈ ਔਰ ਬਾਲੂ ਰੇਤ ਦੇ ਘਰ ਵਾਂਗੂ ਉਹਨਾਂ ਦੀ ਇਹ ਉਮੀਦ ਬਿਖਰ ਗਈ ਹੈ। ਔਰ ਇਸ ਬਿਖਰੀ ਉਮੀਦ ਦਾ ਜਿਹੜਾ ਨੁਕਸਾਨ ਸਿੱਖਾਂ ਨੂੰ ਹੋਏਗਾ ਉਹ ਇਹ ਹੋਏਗਾ ਕਿ ਇੱਕ ਤੇ ਦੇਖੋ ਜਿਹੜੀ ਉਹਨਾਂ ਦੀ ਵਸੋਂ ਵਾਲੀ ਆਉਂਦੀ ਹੈ ਸਾਡੇ ਸਾਹਮਣੇ ਇੱਕ ਗਿਣਤੀ, ਉਹ ਆਉਂਦੀ ਹੈ 1981 ਦੀ। 1981 ਦੇ ਵਿੱਚ ਜਿਹੜੀ ਮਰਦਮਸ਼ੁਮਾਰੀ ਹੋਈ ਸੀ ਉਹਦੇ 'ਚ ਇਹ ਸਾਹਮਣੇ ਆਇਆ ਸੀ ਕਿ ਉਸ ਸਮੇਂ ਇਹਨਾਂ ਦੀ ਉੱਥੇ ਵਸੋਂ 0.003% ਸੀਗੀ। ਹੁਣ 1981 ਤੋਂ ਬਾਅਦ ਇੱਕ ਸਪਸ਼ਟ ਅੰਕੜਾ ਨਹੀਂ ਕਿ ਉੱਥੇ ਇਸ ਸਮੇਂ ਸਿੱਖਾਂ ਦੀ ਕਿੰਨੀ ਆਬਾਦੀ ਹੈ। ਹੁਣ ਇਹ ਇੱਕ ਚੀਜ਼ ਜਿਹੜੀ ਹੈ ਉਹ ਫਿਰ ਅਸਪਸ਼ਟ ਰਹਿ ਗਈ ਕਿ ਉੱਥੇ ਅਸਲ ਦੇ ਵਿੱਚ ਹਕੀਕੀ ਰੂਪ ਦੇ ਵਿੱਚ ਕਿੰਨੇ ਸਿੱਖ ਵਸਦੇ ਆ। ਦੂਸਰਾ ਇਹ ਨੁਕਸਾਨ ਹੋਏਗਾ ਕਿ ਦੇਖੋ ਕਿਸੇ ਫਿਰਕੇ ਦੇ, ਕਿਸੇ ਜਮਾਤ ਦੇ, ਕਿਸੇ ਕੌਮ ਦੇ ਕਿਹੋ ਜਿਹੇ ਸਮਾਜਿਕ ਸਰੋਕਾਰ ਆ, ਉਹਦੀ ਆਰਥਿਕਤਾ ਕਿਹੋ ਜਿਹੀ ਹੈ, ਕਿੰਨੇ ਕੁ ਲੋਕ ਉਸ ਫਿਰਕੇ ਦੇ ਉਸ ਕੌਮ ਦੇ ਜੌਬ ਕਰਦੇ ਆ, ਕਿੰਨੇ ਕੁ ਲੋਕਾਂ ਨੂੰ ਸਰਕਾਰੀ ਰੁਜ਼ਗਾਰ ਮਿਲਿਆ, ਕਿੰਨੇ ਕੁ ਲੋਕਾਂ ਕੋਲੇ ਬੁਨਿਆਦੀ ਸਹੂਲਤਾਂ, ਕਿੰਨੇ ਕੁ ਲੋਕ ਆ ਜਿਹੜੇ ਉਹ ਵਿਦੇਸ਼ਾਂ 'ਚ ਜਿਹੜੇ ਸੈਟਲ ਹੋਏ ਆ, ਕਿੰਨੇ ਕੁ ਲੋਕ ਆ ਜਿਹੜੇ ਗਰੀਬੀ ਰੇਖਾ ਤੋਂ ਹੇਠਾਂ। ਇਹ ਸਾਰਾ ਕੁਛ ਮਰਦਮਸ਼ੁਮਾਰੀ ਦੇ ਅਲੱਗ ਖਾਨੇ ਦੇ ਵਿੱਚ ਜਾ ਕੇ ਤੈਅ ਹੋਣਾ ਸੀ, ਜਿਹੜਾ ਕਿ ਹੁਣ ਰਹਿ ਗਿਆ। ਯਾਨੀ ਜਿਹੜੀਆਂ ਚੀਜ਼ਾਂ ਸਾਫ਼ ਹੋਣੀਆਂ ਸੀ ਉਹ ਹੁਣ ਸਾਫ਼ ਨਹੀਂ ਹੋਣੀਆਂ ਕਿਉਂਕਿ ਉਹ ਅਦਰਸ ਵਾਲੇ ਖਾਨੇ 'ਚ ਚਲੇ ਜਾਣਗੇ ਜਿੱਥੇ ਰਲਗੋ ਬਾਜਿਆ ਹੋ ਜੂ। ਜੀ ਜੀ ਜੀ। ਅਤੇ ਮਿੰਟੂ ਜੀ ਅਗਲੀ ਗੱਲ ਕਰੀਏ ਵੀ ਵਿਰਸਾ ਸਿੰਘ ਵਲਟੋਹਾ ਹੈ ਭਗੌੜਾ, ਪੰਜਾਬੀ ਹਿਊਮਨ ਰਾਈਟ ਆਰਗੇਨਾਈਜੇਸ਼ਨ ਨੇ ਕੈਪਟਨ ਨੂੰ ਪੱਤਰ ਲਿਖ ਕੇ ਦੱਸਿਆ। ਦੇਖੋ ਪੰਜਾਬ ਸਟੇਟ ਹਿਊਮਨ ਆਰਗੇਨਾਈਜੇਸ਼ਨ, ਇਹਦਾ ਪੱਕਾ ਨਾਂ ਤਾਂ ਮੈਨੂੰ ਪਤਾ ਨਹੀਂ, ਤੁਸੀਂ ਕਹਿ ਰਹੇ ਹੋ ਇਹ ਜਿਹੜੀ ਆਰਗੇਨਾਈਜੇਸ਼ਨ ਆ ਜੀ, ਇਹ ਅੱਜ ਇਸ ਮੁੱਦੇ ਨੂੰ ਚੁੱਕਦੀ ਪਈ ਹੈ। ਪਰ 6 ਕੁ ਮਹੀਨੇ ਪਹਿਲਾਂ, ਐਗਜ਼ੈਕਟ ਤੇ ਮੈਨੂੰ ਸਮਾਂ ਨਹੀਂ ਯਾਦ, ਪਰ ਲਗਭਗ 6 ਮਹੀਨੇ ਗਿਣ ਕੇ ਚਲੋ, ਉਦੋਂ ਵੀ ਇੱਕ ਮਾਝੇ ਦੇ ਬੰਦੇ ਨੇ ਇਹ ਮੁੱਦਾ ਚੁੱਕਿਆ ਸੀ। ਉਸ ਸਮੇਂ ਜਦੋਂ ਇਹ ਮੁੱਦਾ ਚੁੱਕਿਆ ਸੀ ਵਿਰਸਾ ਸਿੰਘ ਵਲਟੋਹਾ ਨੇ ਆਪਣਾ ਪੱਖ ਪੇਸ਼ ਕੀਤਾ ਸੀ। ਇਹ ਕਿਹਾ ਸੀ ਕਿ ਇਹ ਬੰਦਾ ਸਾਡਾ ਸਿਆਸੀ ਸ਼ਰੀਕ ਆ, ਤੁਮਤਬਾਜ਼ੀ ਕਰਦਾ, ਇਹਦੇ ਵਿੱਚ ਕੋਈ ਸੱਚਾਈ ਨਹੀਂ। 6 ਮਹੀਨਿਆਂ ਬਾਅਦ ਹੁਣ ਜਾਂ 5 ਮਹੀਨਿਆਂ ਬਾਅਦ, 4 ਮਹੀਨਿਆਂ ਬਾਅਦ, ਸੋ ਹੁਣ ਕਈ ਮਹੀਨਿਆਂ ਬਾਅਦ ਇਹ ਮੁੱਦਾ ਇੱਕ ਵਾਰ ਫਿਰ ਪੰਜਾਬ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਨੇ ਚੁੱਕਿਆ ਔਰ ਉਹਨਾਂ ਨੇ ਬਕਾਇਦਾ ਇੱਕ ਪੱਤਰ ਲਿਖਿਆ ਕੈਪਟਨ ਅਮਰਿੰਦਰ ਸਿੰਘ ਨੂੰ ਕਿ ਭਾਈ ਇਹ ਜਿਹੜਾ ਵਿਰਸਾ ਸਿੰਘ ਵਲਟੋਹਾ ਇੱਕ ਕਤਲ ਕੇਸ 'ਚ ਭਗੌੜਾ, ਇਹਦੇ ਤੇ ਕਾਰਵਾਈ ਅਮਲ 'ਚ ਲਿਆਂਦੀ ਜਾਵੇ। ਹੁਣ ਇਹ ਜਿਹੜੀ ਆਰਗੇਨਾਈਜੇਸ਼ਨ ਆ ਇਹਦਾ ਮੁਖੀ ਹੈ ਜਸਟਿਸ ਅਜੀਤ ਸਿੰਘ ਬੈਂਸ, ਜਿਹੜਾ ਕਿਸੇ ਜਾਣ ਪਛਾਣ ਦਾ ਮੁਹਤਾਜ ਨਹੀਂ। ਇਹ ਉਹ ਜਸਟਿਸ ਅਜੀਤ ਸਿੰਘ ਬੈਂਸ ਆ ਜਿਹੜਾ ਇੱਕ ਵਾਰੀ ਗ੍ਰਿਫਤਾਰ ਵੀ ਕਰ ਲਿਆ ਗਿਆ ਸੀ ਭਾਰਤੀ ਨਿਜ਼ਾਮ ਵੱਲੋਂ, ਉਹ ਇੱਕ ਅੱਡ ਅਧਿਆਇ ਆ। ਸੋ ਇਸ ਆਰਗੇਨਾਈਜੇਸ਼ਨ ਨੇ ਜਿਹੜਾ ਪੱਤਰ ਲਿਖਿਆ ਇਹ ਵਾਕਿਆ ਹੁਣ ਗੰਭੀਰ ਬਣ ਗਿਆ। ਦੂਜੇ ਪਾਸਿਓਂ ਅੱਜ ਵੀ ਵਿਰਸਾ ਸਿੰਘ ਵਲਟੋਹਾ ਦਾ ਪੱਖ ਆਇਆ, ਉਹਨਾਂ ਨੇ ਆਪਣੇ ਪੱਖ ਦੇ ਵਿੱਚ ਬੜੇ ਦਮਦਾਰ ਤਰੀਕੇ ਦੇ ਨਾਲ ਇਹ ਸਫਾਈ ਦਿੱਤੀ। ਉਹ ਕਹਿੰਦੇ ਜੀ ਕਿ ਇਸ ਕੇਸ ਦੇ ਵਿੱਚ ਮੈਂ ਨਾਮਜ਼ਦ ਹੋਇਆ ਸਾਂ, 1984 ਦੇ ਅਟੈਕ ਤੋਂ ਬਾਅਦ ਮੈਨੂੰ ਗ੍ਰਿਫਤਾਰ ਕਰ ਲਿਆ ਗਿਆ, 1999 ਦੇ ਵਿੱਚ ਇਸ ਕੇਸ ਦੇ ਅੰਦਰ ਮੇਰੀ ਗ੍ਰਿਫਤਾਰੀ ਪਾਈ ਗਈ। ਫਿਰ ਉਹਨਾਂ ਨੇ ਦੱਸਿਆ ਕਿ ਇਹ ਕੇਸ ਜਿਹੜਾ ਸੀਗਾ HL ਗਰਗ ਐਡੀਸ਼ਨਲ ਸੈਸ਼ਨ ਜੱਜ ਦੇ ਲੱਗਾ ਔਰ ਉੱਥੋਂ ਮੈਨੂੰ 23/2/1991 ਨੂੰ ਬੇਲ ਮਿਲ ਗਈ, ਜ਼ਮਾਨਤ ਮਿਲ ਗਈ। ਔਰ ਫਿਰ ਉਹਨਾਂ ਨੇ ਅੱਗੇ ਦੱਸਿਆ ਕਿ ਅੱਗੇ ਜਾ ਕੇ ਇਹ ਕੇਸ ਜਿਹੜਾ ਸੀ ਉਹ ਬਰੀ ਹੋ ਗਿਆ। ਪਰ ਇਹ ਕੇਸ ਦਾ ਜਿਹੜਾ ਫੈਸਲਾ ਬਰੀ ਹੋਣ ਵਾਲਾ ਉਹ ਪੁਲਿਸ ਰਿਕਾਰਡ ਦੇ ਵਿੱਚ ਨਹੀਂ ਲੱਗਿਆ, ਪੁਲਿਸ ਰਿਕਾਰਡ ਅਧੂਰਾ, ਪਰ ਮੈਨੂੰ ਅਦਾਲਤ ਨੇ ਬਰੀ ਕੀਤਾ ਹੋਇਆ। ਹੁਣ ਰਾਜ ਕਰਨਵੀਰ ਸਿੰਘ ਜੀ ਬੜਾ ਸਰਲ ਜਿਹਾ ਸਵਾਲ ਆ ਜੀ, ਇਹ ਮੁੱਦਾ ਜੇ 6 ਮਹੀਨੇ ਪਹਿਲਾਂ ਉੱਠਿਆ ਸੀ, ਨਾਲ ਅਸੀਂ ਮੰਨ ਲੈਂਦੇ ਹਾਂ ਕਿ ਵਿਰਸਾ ਸਿੰਘ ਵਲਟੋਹਾ ਸੱਚ ਬੋਲਦਾ। ਜੇ 6 ਮਹੀਨੇ ਪਹਿਲਾਂ ਮੁੱਦਾ ਉੱਠਿਆ ਸੀ, ਤੁਹਾਨੂੰ ਪਤਾ ਪੁਲਿਸ ਰਿਕਾਰਡ ਅਧੂਰਾ ਕਿ ਤੁਸੀਂ 6 ਮਹੀਨਿਆਂ ਚ ਪੂਰਾ ਕਿਉਂ ਨਹੀਂ ਕੀਤਾ ਜੀ, ਕਿਉਂ ਨਹੀਂ ਕਰਵਾਇਆ? ਕਿਉਂਕਿ ਤੁਸੀਂ ਉਸ ਸਮੇਂ ਸੰਵਿਧਾਨਕ ਅਹੁਦੇ ਤੇ ਬੈਠੇ ਸੋ, ਤੁਸੀਂ MLA ਸੋ,
ਤੁਸੀਂ ਇਹ ਕੰਮ ਕਿਉਂ ਨਹੀਂ ਕੀਤਾ? ਔਰ ਇਸ ਕੰਮ ਕਰਨ ਦੇ ਵਿੱਚ ਕਿੰਨੀ ਕੁ ਮੁਸ਼ਕਿਲ ਆ। ਜਦੋਂ ਤੁਹਾਨੂੰ ਉਂਗਲਾਂ ਦੇ ਪੋਟਿਆਂ ਤੇ ਦਿਨ ਰੱਟੇ ਪਏ ਆ ਕਿ ਇਸ ਤਰੀਕ ਨੂੰ, ਇਸ ਦਿਨ, ਇਸ ਵਾਰ, ਇਸ ਜੱਜ ਕੋਲੋਂ ਮੈਨੂੰ ਜ਼ਮਾਨਤ ਮਿਲੀ ਹੈ, ਫਿਰ ਤੁਹਾਨੂੰ ਇਹ ਵੀ ਚੇਤੇ ਹੋਣਾ ਚਾਹੀਦਾ ਕਿ ਕਿਸ ਦਿਨ, ਕਿਸ ਤਰੀਕ, ਕਿਸ ਵਾਰ ਤੁਸੀਂ ਬਰੀ ਹੋਏ ਸੀ, ਉਹ ਤਰੀਕ ਦੱਸ ਦਿਓ। ਦੂਸਰੀ ਗੱਲ, ਜੇ ਤੁਹਾਨੂੰ ਤਰੀਕ ਯਾਦ ਨਹੀਂ, ਤੁਹਾਨੂੰ ਸਨ ਯਾਦ ਹੋਊਗਾ, ਤੁਸੀਂ ਉਸ ਅਦਾਲਤ ਦਾ ਨਾਂ ਪਤਾ ਤੇ ਜਾਣਦੇ ਹੋਵੋਗੇ ਜਿਹਨੇ ਤੁਹਾਨੂੰ ਬਰੀ ਕੀਤਾ, ਤੁਸੀਂ ਉਹਦੀ ਨਕਲ ਸਾਖ ਦੇ ਵਿੱਚ ਜਾਓ, 10-20 ਰੁਪਏ ਖੁੱਲੇ ਲਈ ਜਾਓ, ਘਰੋਂ ਖੁੱਲੇ ਲਿਜਾ ਕੇ ਘਰੇ ਉੱਥੇ ਟੇਬਲ ਤੇ ਰੱਖੋ, ਉਹਨਾਂ ਨੂੰ ਕਹੋ ਕਿ ਫਲਾਣੇ ਫੈਸਲੇ ਦੀ ਭਾਈ ਮੈਨੂੰ ਨਕਲ ਕੱਢ ਦਿਓ। ਨਕਲ ਕੱਢ ਕੇ ਇੱਕ ਤੇ ਤੁਸੀਂ ਲੋਕਾਂ ਨੂੰ ਦਿਖਾ ਦਿਓ, ਦੂਸਰਾ ਤੁਸੀਂ ਆਪਦਾ ਪੁਲਿਸ ਰਿਕਾਰਡ ਪੂਰਾ ਕਰ ਦਿਓ। ਇਹ ਤਾਂ ਬੜਾ ਸਿੰਪਲ ਆ। ਹੁਣ ਜੇਕਰ ਇਹ ਸੱਚ ਬੋਲਦੇ ਆ ਵਿਰਸਾ ਸਿੰਘ ਵਲਟੋਆ ਹੋਰੀ, ਤੇ ਫਿਰ ਤੇ ਕੋਈ ਗੱਲ ਨਹੀਂ। ਪਰ ਜੇਕਰ ਕਿਸੇ ਨਾ ਕਿਸੇ ਪਾਸੋਂ ਇਹ ਜਿਹੜੇ ਸਟੇਟ ਹਿਊਮਨ ਸਟੇਟ ਆਰਗੇਨਾਈਜੇਸ਼ਨ ਵਾਲੇ, ਪੰਜਾਬ ਸਟੇਟ ਹਿਊਮਨ ਆਰਗੇਨਾਈਜੇਸ਼ਨ ਵਾਲੇ, ਜੇ ਉਹ ਸੱਚੇ ਨਿਕਲੇ ਤੇ ਫਿਰ ਵਿਰਸਾ ਸਿੰਘ ਵਲਟੋਆ ਦੀਆਂ ਮੁਸ਼ਕਿਲਾਂ ਬੜੀਆਂ ਵੱਧ ਜਾਣਗੀਆਂ। ਜੀ ਜੀ ਜੀ। ਅਤੇ ਮਿੰਟੂ ਜੀ, ਜਾਂਦੇ ਜਾਂਦੇ ਗੱਲ ਕਰੀਏ ਵੀ ਨਿਯਮਾਂ ਦੇ ਉਲਟ ਜਾ ਕੇ ਦਿੱਤੀਆਂ ਪ੍ਰਮੋਸ਼ਨਾਂ ਦੇ ਪਿੱਛੇ ਪਿਆ ਨਵਜੋਤ ਸਿੱਧੂ। ਦੇਖੋ, ਨਵਜੋਤ ਸਿੱਧੂ ਅੰਦਰ ਖਾਤੇ ਬਥੇਰੀਆਂ ਕੁੰਤਰਾਂ ਕੱਢਦਾ ਪਿਆ। ਉਹਨੇ ਕੱਲ ਇੱਕ ਅਫਸਰ ਹੈ ਜਿਹੜਾ, ਉਹ ਝਟਕਾ ਵੀ ਦਿੱਤਾ, ਬਹੁਤ ਸਾਰੀਆਂ ਬਦਲੀਆਂ ਵੀ ਕੀਤੀਆਂ ਪੈਂਦੀ ਸੱਤੇ, ਔਰ ਚੇਤਾਵਨੀਆਂ ਵੀ ਦਿੱਤੀਆਂ ਕਿ ਇਸ ਤਰ੍ਹਾਂ ਨਹੀਂ ਗੁਰੂ ਚੱਲਣਾ ਕੰਮ, ਮੇਰੇ ਮਹਿਕਮੇ ਦੇ ਵਿੱਚ ਤੁਹਾਨੂੰ ਚੁਸਤੀ ਫੁਰਤੀ ਵਿਖਾਉਣੀ ਪੈਣੀ ਹੈ। ਇਹਨੇ ਹੁਣ ਇੱਕ ਹੋਰ ਕੱਦੂ 'ਚ ਤੀਰ ਮਾਰਿਆ। ਉਹ ਤੀਰ ਇਹ ਆ ਕਿ ਇਹਨੇ 427 ਦੇ ਕਰੀਬ ਇਹੋ ਜਿਹੇ ਪ੍ਰਮੋਸ਼ਨ ਕੇਸ ਲੱਭ ਲਿਆ ਜਿਹੜੇ ਨਿਯਮਾਂ ਨੂੰ ਤਾਕ ਤੇ ਰੱਖ ਕੇ ਦਿੱਤੇ ਗਏ ਪ੍ਰਮੋਸ਼ਨਾਂ ਦੇ ਮਾਮਲੇ ਸੀਗੇ। ਮਤਲਬ ਕਿ ਜਿਹੜੇ ਕਲਾਸ 3 ਮੁਲਾਜ਼ਮ ਸੀ, ਉਹ ਨਿਯਮਾਂ ਨੂੰ ਅੱਖੋਂ ਪਰੋਖੇ ਕਰਕੇ ਕਲਾਸ 2 ਚ ਪ੍ਰਮੋਟ ਕਰ ਦਿੱਤੇ ਗਏ। ਕਲਾਸ 2 ਵਾਲੇ ਹੋ ਸਕਦਾ ਕਲਾਸ 1 ਚ ਕਰ ਦਿੱਤੇ ਗਏ ਹੋਣ। ਇਸ ਤਰ੍ਹਾਂ ਹੋਰ ਵੀ ਨਿਯੁਕਤੀਆਂ ਜਿੱਦਾਂ ਬਿਲਡਿੰਗ ਤੇ ODM ਵਿਭਾਗ ਆ, ਉਹਦੇ ਚ ਕੀਤੀਆਂ ਗਈਆਂ। ਹੋਰ ਤੇ ਹੋਰ ਜਿਹੜੇ ਇਹਨਾਂ ਦੇ ਵਿਭਾਗ ਦੇ ਵਿੱਚ ਲਾਏ ਜਾਂਦੇ ਆ, ਚੀਫ ਟਾਊਨ ਪਲਾਨਰ ਔਰ ਚੀਫ ਵਿਜੀਲੈਂਸ ਅਫਸਰ, ਉਹ ਵੀ ਇਹੋ ਜਿਹੇ ਬੰਦੇ ਲਾਏ ਗਏ ਜਿਹੜੇ ਉਹਨਾਂ ਅਹੁਦਿਆਂ ਦੇ ਮੁਤਾਬਕ ਯੋਗਤਾ ਨਹੀਂ ਸਨ ਰੱਖਦੇ। ਇਸ ਤੋਂ ਇਲਾਵਾ ਇੱਕ ਮਾਮਲਾ ਹੋਰ ਵੀ ਆਇਆ ਸਿੱਧੂ ਦੇ ਨੋਟਸ ਦੇ ਵਿੱਚ। ਉਹ ਇਹ ਆਇਆ ਕਿ ਇੱਕ ਬਹੁਤ ਵੱਡਾ ਅਧਿਕਾਰੀ 50 ਲੱਖ ਰੁਪਈਆ ਐਨ ਚੋਣਾਂ ਤੋਂ ਪਹਿਲਾਂ ਸੁਵਿਧਾ ਟੈਕਸ ਦੇ ਨਾਂ ਤੇ ਦਿੰਦਾ ਇਸ ਵਿਭਾਗ ਦੇ ਮੁਖੀ ਨੂੰ, ਔਰ ਸੁਵਿਧਾ ਟੈਕਸ ਦੇ ਕੇ ਸ਼ਾਇਦ ਉਹਨੇ ਸੁਵਿਧਾ ਲਈ ਹੋਣੀ ਹੈ ਕਿ ਮੈਨੂੰ ਦੇ ਦਿਓ 1-2 ਮਹੀਨੇ ਕੰਮ ਕਰਨ ਲਈ। ਸੋ ਉਹ ਅਧਿਕਾਰੀ ਵੀ ਹੈ ਜਿਹੜਾ, ਉਹ ਵੀ ਸਿੱਧੂ ਦੇ ਰਡਾਰ ਤੇ ਆ ਗਿਆ। ਹੁਣ ਸਿੱਧੂ ਇਹ ਸਾਰੀਆਂ ਫਾਈਲਾਂ ਜਿਹੜੀਆਂ ਉਹ ਪੁੱਟ ਕੇ ਉਹਨਾਂ ਅਧਿਕਾਰੀਆਂ ਦੇ ਕੋਲ ਘੱਲਣ ਡਿਆ ਜਿਨ੍ਹਾਂ ਨੇ ਇਹਨਾਂ ਪ੍ਰਮੋਸ਼ਨਾਂ ਤੇ ਮੋਹਰਾਂ ਠੋਕੀਆਂ ਸਨ। ਹੁਣ ਪੁੱਛਦਾ ਪਿਆ ਉਹ ਸਿੱਧੂ ਕਿ ਭਾਈ ਸਾਹਿਬ ਇਹ ਪ੍ਰਮੋਸ਼ਨ ਕਿਵੇਂ ਤੇ ਕਿਵੇਂ ਕੀਤੀ। ਹੁਣ ਉਹਨਾਂ ਅਫਸਰਾਂ ਦੇ ਕੋਲ ਹੋਰ ਕੁਛ ਨਹੀਂ ਚਾਰਾ, ਸਿਰਫ ਤੇ ਸਿਰਫ ਇਹ ਕਹਿਣ ਤੋਂ ਕਿ ਫਲਾਣੇ ਬੰਦੇ ਨੇ ਸਾਨੂੰ ਤੇ ਕਿਹਾ ਸੀ ਜੀ। ਕਿਉਂਕਿ ਉਸ ਸਮੇਂ ਜਿਹੜਾ ਬੰਦਾ ਇਸ ਵਿਭਾਗ ਦਾ ਮੁਖੀ ਸੀ ਸਥਾਨਕ ਸਰਕਾਰਾਂ ਦਾ, ਉਹ ਸੀ ਅਨਿਲ ਜੋਸ਼ੀ। ਔਰ ਇਸ ਸਮੇਂ ਅਨਿਲ ਜੋਸ਼ੀ ਨਵਜੋਤ ਸਿੱਧੂ ਦੇ ਸਭ ਤੋਂ ਪਹਿਲੇ ਨਿਸ਼ਾਨੇ ਤੇ ਆ, ਕਿਉਂਕਿ ਜੋਸ਼ੀ ਦਾ ਸਿਆਸੀ ਗੁਰੂ ਨਵਜੋਤ ਸਿੱਧੂ ਸੀ। ਪਰ ਜਿਸ ਤਰੀਕੇ ਨਾਲ ਜੋਸ਼ੀ ਨੇ ਗੈਰਾਂ ਨਾਲ ਪਿੰਗਾ ਪਾ ਲਈਆਂ ਉਹ ਸਾਰਾ ਜੱਗ ਜਾਣਦਾ। ਸੋ ਨਵਜੋਤ ਸਿੱਧੂ ਪੋਲੀਟੀਕਲੀ ਵੈਂਡੇਟਾ ਕਰਨ ਦੇ ਉਸ ਰੌਂ ਦੇ ਵਿੱਚ ਨਹੀਂ, ਉਹ ਅਫਸਰਾਂ ਦੇ ਥਰੂ ਉੱਥੋਂ ਤੱਕ ਪਹੁੰਚਣਾ ਚਾਹੁੰਦਾ ਹੈ ਜਿੱਥੋਂ ਤੱਕ ਉਹਦੀ ਦਿਲ ਦੀ ਮਨਸ਼ਾ ਪਹੁੰਚਣ ਦੀ। ਸੋ ਆਉਣ ਵਾਲੇ ਦਿਨਾਂ 'ਚ ਇਹ ਅਨਿਲ ਜੋਸ਼ੀ ਲਈ ਗੱਲ ਦਾ ਸੱਪ ਬਣ ਸਕਦਾ, ਕਿਉਂਕਿ ਜਿਹੜਾ ਪ੍ਰਮੋਸ਼ਨਾਂ ਦਾ ਮਾਮਲਾ ਹੈ ਉਹਦੇ 'ਚ ਹੁਣ ਤੱਕ ਜੋ ਅੰਦਰੂਨੀ ਸੂਤਰ ਦੱਸਦੇ ਉਹ ਇਹੋ ਦੱਸਦੇ ਆ ਕਿ ਅਫਸਰ ਹੈ ਜਿਹੜੇ ਉਹ, ਕਿਉਂਕਿ ਸਰਕਾਰ ਬਦਲ ਚੁੱਕੀ ਹੈ, ਤਖਤੇ ਪਲ ਚੁੱਕੇ ਆ, ਉਹ ਹੁਣ ਆਪਣੇ ਗੱਲ 'ਚੋਂ ਬਲਾ ਲਾ ਕੇ ਕੀ ਉੱਥੇ ਪਾਉਣਾ ਚਾਹੁੰਦੇ ਜਿੱਥੇ ਸਿੱਧੂ ਚਾਹੁੰਦਾ ਕਿ ਇਹ ਬਲਾ ਮੈਂ ਵੇਖਾਂ ਜਿੱਥੇ ਗੱਲ ਦੇ ਵਿੱਚ ਪਾਉਣੀ ਹੈ, ਤੇ ਉਸ ਗੱਲ ਦੇ ਵਿੱਚ ਪਈ ਬਲਾ ਨੂੰ ਫਿਰ ਕਿਵੇਂ ਘੜੀਸਣਾ ਉਹ ਨਵਜੋਤ ਸਿੱਧੂ ਤੋਂ ਬਿਹਤਰ ਕੋਈ ਨਹੀਂ ਜਾਣਦਾ। ਜੀ ਜੀ ਜੀ। ਅਤੇ ਮਿੰਟੂ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ, ਤੁਸੀਂ ਸਾਡੇ ਨਾਲ ਜੁੜੇ ਇਹਨਾਂ ਖਬਰਾਂ ਬਾਰੇ ਸਾਨੂੰ ਵਿਸਤਾਰ 'ਚ ਜਾਣਕਾਰੀਆਂ ਦਿੱਤੀਆਂ। ਅਗਲੀ ਵਾਰ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਬਹੁਤ ਮਿਹਰਬਾਨੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਅਤੇ ਸਰੋਤੇ, ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਹੁਣ ਸਮਾਪਤ ਹੈ। ਹੁਣ ਮੈਨੂੰ ਰਾਜਕਰਮਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਧੰਨਵਾਦ ਜੋੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਅਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।